ਆਉਣਾ ਤੇ ਮੈਂ ਹੀ ਤੇਰਾ 4 ਮਹੀਨੇ ਦਾ ਕਿਰਾਇਆ ਤੇਰਾ ਰਹਿੰਦਾ ਭਾਈ ਸਾਡੇ ਉਹਨਾਂ ਜ਼ਮਾਨੇ ਦੇ ਪੈਸੇ ਦੇ ਤੈਨੂੰ ਅਸਰ ਨਹੀਂ ਹੁੰਦਾ ਪੈਸੇ ਦੇ ਉਹਨਾਂ ਦੇ ਭਾਈ ਤੁਸੀਂ ਸਾਡੇ ਅੱਜ 24 ਹੈ ਭਾਈ ਚਲੋ ਤੂੰ ਇਹ ਸਮਝ 28 ਹੋ ਗਈ ਹੈ ਹਾਂ ਇਹ ਸਮਝੋ ਕਿ 28 ਮਤਲਬ ਕਿ ਕਿੱਥੋਂ ਦੇ ਉਹਨੇ ਤੈਨੂੰ 27 ਨੂੰ ਜੋ ਨਹੀਂ ਦਿੱਤੇ ਤੂੰ ਸਮਝਦਾ 28 ਹੈ ਆਂਦਾ 28 ਨੂੰ 41000 ਰੁਪਏ ਤੁਸੀਂ ਜ਼ਮਾਨਤ ਦੇਤੀ ਉਹਨਾਂ ਦੀ ਹਾਂਜੀ ਜ਼ਮਾਨਤ ਦੇ ਆ ਫਰਜ਼ ਕਰੋ ਅੱਜ 2 ਤਰੀਕ ਹੈ ਬਸ ਸਮਝੋ ਨਾ ਕਿ ਇੱਕ ਨੂੰ ਨਹੀਂ ਇਹਨੇ ਦਿੱਤੇ ਇਹ ਗੱਲ ਹੈ ਹਾਂਜੀ ਬਿਲਕੁਲ ਤੇ ਅਸੀਂ 2 ਹੋ ਗਈ ਹੈ ਆ ਦੋ ਹੋਏ 82000 ਰੁਪਏ ਦਿਓ ਕੌਣ ਹੈ ਭਾਬੀ ਬ ਕੌਣ ਹੈ ਭਾਬੀ ਬੁਆ ਤੇ ਖੋਲੀ अस्सलाम वालेकुम जी वालेकुम अस्सलाम भाभी की हाल है हाँ जी ठीक है जी आ जाओ आ जाओ अंदर आ जाओ आ जाओ आ जाओ और भाई किवें खैर नाल ही आए हो हाँ जी भाजी ਤੁਹਾਨੂੰ ਵੀ ਪਤਾ ਹੀ ਹੈ ਕਿ ਤੁਹਾਨੂੰ ਕਿਹੜਾ ਨਹੀਂ ਪਤਾ ਭਾਜੀ ਸਾਨੂੰ ਮੈਂ ਤੇ ਚਲੋ ਆਣਾ ਸੀ ਤੁਹਾਡੇ ਵੱਲ ਪਰ ਮੈਂ ਨਾ ਉਧਰ ਟੁਰ ਗਿਆ ਨਹੀਂ ਤੈਨੂੰ ਵੀ ਲੋੜ ਹੈ ਮੇਰੇ ਲਾਉਣ ਦੀ ਗਰਜ ਮੰਨੂ ਇਹ ਕਿਰਾਇਆ ਤੂੰ ਮੈਂ ਲੈਣਾ ਆਉਣਾ ਤੇ ਮੈਂ ਹੀ ਤੇਰਾ 4 ਮਹੀਨੇ ਦਾ ਕਿਰਾਇਆ ਤੇਰਾ ਰਹਿੰਦਾ 2 ਮਹੀਨਿਆਂ ਦਾ ਬਿਜਲੀ ਦਾ ਬਿੱਲ ਨਹੀਂ ਤੂੰ ਜਮਾ ਕਰਾਇਆ ਭਾਈ ਮੈਂ ਮਿਲ ਜਾਂਦਾ ਸਾਰਾ ਕੁਝ ਤੁਹਾਨੂੰ ਮਿਲ ਕੇ ਤੂੰ ਜਾਂਦਾ ਯਾਰ 4 ਮਹੀਨੇ ਹੋ ਗਏ ਨੇ ਅਗੋ ਤੂੰ ਬਿਜਲੀ ਦਾ ਬਿੱਲ ਵੀ ਨਹੀਂ ਜਮਾ ਕਰਾਇਆ 2 ਮਹੀਨੇ ਹੋ ਗਏ ਨੇ ਉਹ ਭਾਈ ਮਸਲਾ ਬਣ ਗਿਆ ਸੀ ਇੱਕ ਤਾਂ ਨਹੀਂ ਮੈਂ ਹੋਰ ਕੋਈ ਐਸੀ ਕੋਈ ਗੱਲ ਮਸਲਾ ਯਾਰ ਕੀ ਬਣ ਗਿਆ ਤੂੰ ਵੀ ਕੰਮ ਕਰਨਾ ਬੀਵੀ ਤੇਰੀ ਵੀ ਕੰਮ ਬਾਜੀ ਨਹੀਂ ਕਿੱਥੇ ਨੇ ਉਹ ਤੇ ਗਏ ਉਹ ਕੰਮ ਤੇ ਗਏ ਕੰਮ ਤੇ ਗਿਆ ਨਾ ਹਾਂਜੀ ਹਾਂਜੀ ਉਹ ਵੀ ਕੰਮ ਕਰਦੀ ਤੂੰ ਵੀ ਕੰਮ ਕਰਨਾ ਤੇ ਹਾਂਜੀ ਕਿਰਾਇਆ ਦੇਣ ਲੱਗਾ ਤੁਹਾਨੂੰ ਬਹੁਤ ਪੈਂਦੀ ਹੈ ਭਾਈ ਉਹ ਤੁਹਾਨੂੰ ਪਤਾ ਹੈ ਮਸਲਾ ਯਾਰ ਕੀ ਮੈਨੂੰ ਪਤਾ ਹੈ ਮੈਨੂੰ ਉਹ ਨਾ ਅਸਲ ਚ ਹੋ ਗਈ ਸੀ ਇੱਕ ਫੌਤਗੀ ਭਾਈ ਤੇ ਯਾਰ ਮੈਂ ਮਾਰੀ ਏ ਫੌਦਗੀ ਮੈਂ ਕੀਤੀ ਏ ਉਹ ਨਹੀਂ ਤੁਸੀਂ ਤੇ ਨਹੀਂ ਫੇਰ ਵੀ ਚਲੋ ਕੀ ਚਲੋ ਸਾਰੇ ਫੌਦਗੀਆਂ ਹੁੰਦੀਆਂ ਨੇ ਹਰ ਲੋਕਾਂ ਦੀ ਫੌਦਗੀ ਹੁੰਦੀ ਏ ਇਹਦਾ ਮਤਲਬ ਜਿਹਨਾਂ ਘਰ ਫੌਦਗੀ ਹੁੰਦੀ ਉਹ ਖਾਣਾ ਪੀਣਾ ਛੱਡ ਦਿੰਦੇ ਨੇ ਉਹ ਗੱਲ ਕੋਈ ਕੰਮ ਤੇ ਨਹੀਂ ਜਾਂਦੇ ਕਮਾਉਂਦੇ ਨਹੀਂ ਭਾਈ ਰੋਟੀ ਨਹੀਂ ਖਾਂਦੇ ਭਾਈ ਕਰਦੇ ਆ ਸਾਰਾ ਕੁਝ ਬਾਕੀ ਚਲੋ ਕੋਈ ਨਹੀਂ ਕਿਰਾਇਆ ਦੇਣ ਦੇ ਤੁਹਾਨੂੰ ਮੌਤ ਪਈ ਦੇਖੋ 2 ਮਹੀਨੇ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਜਮਾ ਕਰਾਇਆ ਉਹ ਗੱਲ ਨਹੀਂ ਹੈ ਭਾਈ ਅਸਲ ਦੇ ਵਿੱਚ ਨਾ ਮਾਮਲਾ ਤੇ ਵੇਖੋ ਚਲੋ ਦੇ ਦਿਆਂਗੇ ਤੁਹਾਨੂੰ ਕਿਰਾਇਆ ਉਹ ਯਾਰ ਦੇ ਦਿਆਂਗੇ ਦੇ ਦੇ ਮੈਂ ਇਹ ਗੱਲ ਨਹੀਂ ਮੈਂ ਇਹ ਗੱਲ ਪਿਆ ਕਰਨਾ ਮੇਰਾ ਸੋਨਾ ਵੇਰ ਗੱਲ ਸਮਝ ਕੋਈ ਨਹੀਂ ਕਰਨਾ ਕਿਰਾਏ ਦੀ ਹੋਰ ਗੱਲ ਏ ਚੇ ਸਾਹਿਬ ਅਸੀਂ ਕਿਤੇ ਦੌੜੇ ਉਹ ਚੱਲੇ ਯਾਰ ਦੌੜੀ ਤੂੰ ਜਾਂਦਾ ਅਗਰ ਤੇ ਮੀਟਰ ਬਿਜਲੀ ਦਾ ਮੇਰਾ ਕੱਟਿਆ ਜਾਣਾ ਹੈ ਨਹੀਂ ਕੱਟਿਆ ਜਾਂਦਾ ਜੀ ਮੈਂ ਤਾਰਾਂਗਾ ਬਿੱਲ ਕਿਉਂ ਨਹੀਂ ਤਾਰਨਾ ਭਾਈ ਜਦੋਂ ਇਸਤੇਮਾਲ ਕਰਨੇ ਤਾਂ ਤਾਰਾਂ ਤੇ ਯਾਰ ਇੱਕ ਕੰਮ ਤੇ ਕਰਦਾ ਜਾਂ ਬਿਜਲੀ ਦਾ ਬਿੱਲ ਹੀ ਜਮਾ ਕਰਾ ਜਾ ਉਹ ਨਹੀਂ ਕਰਾਦਾ ਮੇਰਾ ਕਿਰਾਇਆ ਹੀ ਦੇ ਛੱਡ ਕੰਮ ਨਹੀਂ ਸਹੀ ਚੱਲਣ ਡਿਆ ਹੋਰ ਕੋਈ ਗੱਲ ਨਹੀਂ ਹੈ ਜਿਹਦੀ ਨੇ ਤੇ ਯਾਰ ਸਾਰੀ ਦੁਨੀਆ ਦੇ ਕੰਮ ਚੱਲਦੇ ਨੇ ਮੈਂ ਤੇਰਾ ਕੁਝ ਚੱਲੇਗਾ ਕੰਮ ਬੰਦ ਹੋਇਆ ਹੈ ਭਾਈ ਮੈਂ ਤੁਹਾਨੂੰ ਦੱਸਣ ਤੇ ਡਿਆ ਕਿ ਮਾਮਲਾ ਤਾਂ ਹੈ ਵੇ ਕਿ ਨਹੀਂ ਮੈਂ ਕਹਿੰਦਾ ਖਿਆਲ ਹੈ ਮੈਨੂੰ ਫਿਰ ਉਹਨੂੰ ਡੀਲਰ ਨੂੰ ਬੁਲਾਉਣਾ ਹੀ ਪੈਣਾ ਜਿਹਦੇ ਥਰੂ ਮੈਂ ਤੈਨੂੰ ਮਕਾਨ ਦਿੱਤਾ ਭਾਈ ਜਦੋਂ ਮੈਂ ਜੋ ਕਹਿਣ ਡਿਆ ਕਿ ਤੁਹਾਨੂੰ ਉਹ ਨਹੀਂ ਯਾਰ ਪਾਣੀ ਰੱਖ ਤੂੰ ਪਾਣੀ ਮੈਂ ਨਹੀਂ ਪੀਣਾ ਯਾਰ ਪਾਣੀ ਪੀ ਪੀਓ ਭਾਈ ਮਿਲ ਜਾਏਗਾ ਕਿਰਾਇਆ ਤੁਹਾਨੂੰ ਯਾਰ ਜਵਾਨ ਤੇਰਾ ਪੁੱਤਰ ਏ 3 ਜੀ ਤੁਸੀਂ ਕਮਾਉਣ ਵਾਲੇ ਹੋ ਕੋਈ ਖੁਦਾ ਦਾ ਖੌਫ ਹੈ ਤੁਹਾਡੇ ਚੌਧਰੀ ਸਾਹਿਬ ਤੁਹਾਡੀ ਗੱਲ ਠੀਕ ਹੈ ਕਿ ਕਿਰਾਇਆ ਹੀ ਦੇਣਾ ਇਹ ਕੋਈ ਨਾਸਤੇ ਨਹੀਂ ਚੱਲੇ ਇਥੋਂ ਤੁਹਾਨੂੰ ਕਿਰਾਇਆ ਦੇ ਕੇ ਜਾਨ ਛੁੱਟੀ ਯਾਰ ਮੇਰੀ ਗੱਲ ਸੁਣ ਤੇਰਾ ਤੇ ਉਹ ਹਿਸਾਬ ਹੈ ਕਿਸੇ ਬੰਦੇ ਕੋਲ ਪੈਸੇ ਲੈਣੇ ਹਨ ਨਾ ਉਹਨੇ ਕਿਹਾ ਦਿਆਂਗਾ ਉਹਨੇ ਕਿਹਾ ਕਦੋਂ ਉਹਨੇ ਕਿਹਾ ਜਦੋਂ ਹੋਣਗੇ ਉਹਨੇ ਕਿਹਾ ਇਹ ਤੇ ਦੇਣਾ ਹੀ ਗੱਲ ਦਾ ਵਾਦਾ ਹੁੰਦਾ ਕੋਈ ਤਰੀ ਹੁੰਦੀ ਏ ਦਿਆਂਗਾ ਉਹਦੇ ਮੈਨੂੰ 4 ਮਹੀਨੇ ਤੋਂ ਦੇਣਾ ਪਿਆ ਨਹੀਂ ਦੇਾਂਗੇ ਤੁਹਾਨੂੰ ਕਿਰਾਇਆ ਤੇ ਦੇਣਾ ਹੀ ਦੇਣਾ ਅਸੀਂ ਕਿਉਂ ਨਹੀਂ ਦੇਣਾ ਕਿਰਾਇਆ ਤੇ ਦੇ ਨਾ ਯਾਰ ਵਾਲੇਕੁਮ ਕੀ ਹਾਲ ਹੈ ਠੀਕ ਹੋ ਭਾਈ ਕੀ ਹਾਲ ਇਹ ਸੇ ਠੀਕ ਹੈ ਕਾਹਦਾ ਰੌਲਾ ਪਾਇਆ ਮੈਂ ਸੁੱਤਾ ਪਿਆ ਉੱਠ ਕੇ ਆ ਗਿਆ ਮੈਂ ਕਿਹਾ ਖੈਰ ਹੋਵੇ ਸਹੀ ਕੋਈ ਨਹੀਂ ਭਾਈ ਰੌਲਾ ਕਾਦਾ ਭਾਈ 4 ਮਹੀਨੇ ਹੋ ਗਏ ਨੇ ਅੱਛਾ ਨਾ ਕਿਰਾਇਆ ਦਿੱਤਾ ਤੂੰ 2 ਮਹੀਨਿਆਂ ਦਾ ਬਿਜਲੀ ਦਾ ਬਿੱਲ ਵੀ ਨਹੀਂ ਜਮਾ ਕਰਾਇਆ ਇਹ ਪੁੱਤਰ ਵੀ ਇਹਦਾ ਜਵਾਨ ਏ ਬੀਵੀ ਇਹਦੀ ਵੀ ਕੰਮ ਤੇ ਜਾਂਦੀ ਏ ਜਦੋਂ ਉਹਨਾਂ ਬੂਆ ਬਾਹਰੋਂ ਤਾਲਾ ਲੱਗਾ ਹੁੰਦਾ ਅੱਛਾ ਤੇ ਜੇ ਅੱਜ ਕਾਬੂ ਆ ਹੀ ਗਿਆ ਤੇ ਦੇਣਾ ਵਾ ਨਹੀਂ ਤੇ ਤੁਸੀਂ ਦਿੰਦੇ ਕਿਉਂ ਨਹੀਂ ਕਰਾਇਆ ਭਾਈ ਕਿਰਾਇਆ ਦੇਣਾ ਹੀ ਦੇਣਾ ਅਸੀਂ ਕਿਉਂ ਨਹੀਂ ਦੇਣਾ ਉਂਝ ਕੰਮਾਂ ਦੇ ਹਾਲਾਤ ਇੰਜ ਦੇ ਨੇ ਕੰਮਾਂ ਦੇ ਹਾਲਾਤ ਬਹੁਤ ਇੱਥੇ ਜੇ ਰੈਂਟ ਤੇ ਲਿਆ ਫਿਰ ਤੇ ਦੇਣਾ ਪਏਗਾ ਨਾ ਕੰਮ ਕੀ ਕਰਦੇ ਹੋ ਤੁਸੀਂ
ਕੰਮ ਬਾਅਦ ਹੈ ਜੀ, ਦਿਹਾੜੀ ਤਾਂ ਪਈ, ਹੋਰ ਕੀ ਹੈ ਜੀ ਤੁਹਾਡਾ। ਦਿਹਾੜੀ ਦੱਪਾ ਤੁਸੀਂ ਉਹ ਵੇਖੋ ਨਾ, ਉਹ ਬਾਜੀ ਵੀ ਕੰਮ ਤੇ ਗਏ ਨੇ, ਉਹ ਵੀ ਕਿਸੇ ਘਰ ਕੰਮ ਕਰਦੇ ਨੇ, ਹਾਂਜੀ ਹਾਂਜੀ ਹਾਂਜੀ। ਤੇ ਫਿਰ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਵੀ ਕਿਰਾਇਆ ਤੇ ਦਿਓ ਨਾ। ਕਿਰਾਇਆ ਭਾਈ ਦੇਣਾ ਸੀ ਇਹਨਾਂ ਨੂੰ, ਉਹ ਫਿਰ ਚਾਚੇ ਦਾ ਮੁੰਡਾ ਜਿਹੜਾ ਨਾ, ਉਹਦਾ ਬੱਚਾ ਹੋ ਕੇ ਫੌਤ ਹੋ ਗਿਆ, ਪੈਸੇ ਉੱਥੇ ਲੱਗ ਗਏ ਨੇ। ਕਿੰਨਾ ਕਿਰਾਇਆ ਹੋਇਆ ਇਕੱਠਾ? ਕਿਰਾਇਆ ਤੇ ਇਹਨਾਂ ਦਾ ਮੈਂ 2 ਮਹੀਨਿਆਂ ਦਾ। ਨਹੀਂ 4 ਮਹੀਨਿਆਂ ਦਾ ਕਿਰਾਇਆ ਹੈ। ਭਾਈ ਮੈਂ ਤੁਹਾਨੂੰ ਪਿਛਲੇ ਮਹੀਨੇ ਵੀ ਦਿੱਤਾ ਸੀ 2500 ਰੁਪਇਆ ਕਿਰਾਇਆ, 10000 ਰੁਪਇਆ ਬਣਦਾ 4 ਮਹੀਨੇ। ਬਿਜਲੀ ਦਾ ਬਿੱਲ 2 ਮਹੀਨੇ ਦਾ ਲੈਦਾ। ਨਹੀਂ ਤੇ ਤੁਸੀਂ ਵੇਖੋ ਨਾ, ਗੱਲਾਂ ਸੁਣਨ ਦੇ ਇਹਨਾਂ ਦੀਆਂ ਅੱਛਾ ਨਹੀਂ ਕਿਰਾਇਆ ਲੱਗਦਾ। ਵੀ ਬੜਾ ਮਕੂਲ ਹੈ ਭਾਈ, 2500 ਰੁਪਇਆ ਕਿਰਾਇਆ ਜ਼ਿਆਦਾ ਉਹ ਵੀ ਮੈਂ ਕਹਿਣ ਡਿਆ ਕਿ ਕਿਰਾਇਆ ਵੀ ਕੋਈ ਐਡਾ ਖਾਸ ਨਹੀਂ ਹੈਗਾ, ਤੇ ਤੁਸੀਂ ਗੱਲਾਂ ਸੁਣਨ ਦੇ ਉਹਨਾਂ ਦੀਆਂ। ਤੁਸੀਂ ਦੇਣ ਲੱਗੇ ਹੋ। ਪਰ ਸਾਡਾ ਵੇਖੋ ਨਾ ਜੀ, ਆ ਇੰਨੇ ਕੁ ਪੈਸੇ ਲਈ ਬੰਦਾ ਗੱਲਾਂ ਸੁਣੇ ਤੇ ਕਿੱਡੀ ਮਾੜੀ ਗੱਲ ਹੈ। ਉਹ ਅੱਲਾ ਦੇ ਨੇਕ ਬੰਦੇ ਵੀ ਹੈ ਜੀ, ਵੇਖੋ ਦੁਨੀਆ ਦੇ ਜੇ। 1000 ਰੁਪਇਆ ਇੱਕ ਹੈਗਾ ਤੁਹਾਡੇ ਕੋਲ? ਹਾਂਜੀ ਜਾ ਜਰਾ। ਚਲੋ ਇਹ ਮਿਹਰਬਾਨੀ ਹੈ ਭਾਈ, ਸਾਨ ਹੀ ਹੈ ਤੁਹਾਡਾ ਸਾਡੇ ਸਿਰ। ਬਿੱਲ ਦੇਣਾ ਯਾਰ, ਮੇਰੇ ਕੋਲ 1000 ਰੁਪਇਆ ਘਟਦਾ ਸੀ, ਬਿੱਲ ਆਇਆ। ਵੇਖੋ ਨਾ, ਜਦੋਂ ਬਿੱਲ ਦੇਣਾ ਜੋ ਹੋਵੇ ਤੇ ਬੰਦੇ ਨੂੰ ਕਮ ਸੇ ਕਮ ਇੰਨਾ ਕੁ ਤਾਂ ਸੋਚਣਾ ਚਾਹੀਦਾ ਕਿ ਯਾਰ ਚਲੋ ਇੰਨਾ ਕੁ ਤਾਂ ਬੰਦਾ ਮੈਂ ਕਰੇ ਕਿ ਕਿਹਾ ਯਾਰ। ਉਹ ਕਿਰਾਇਆ ਮੈਨੂੰ ਦੇਣ ਲੱਗਾ। ਨਹੀਂ ਨਹੀਂ, ਕਿਰਾਇਆ ਨਹੀਂ, ਬਿੱਲ ਆਇਆ। ਮੈਂ ਕਿਹਾ ਬਿੱਲ ਤਾਰਨਾ, ਤੇ ਚਲੋ ਮੈਂ ਕਿਹਾ ਬਈ ਇਹ ਇੰਨਾ ਕੁ ਤਾਂ ਹੋਣਾ ਚਾਹੀਦਾ ਕਿ ਨਹੀਂ? ਚਲੋ ਕੋਈ ਨਹੀਂ ਭਾਈ, ਅਸੀਂ ਵੀ ਤਾਰ ਦਿਆਂਗੇ ਬਿੱਲ। ਚੋਈ ਸਾਹਿਬ ਆ ਕੁਝ ਥੋੜੇ ਦਿਨਾਂ ਦੀ। ਭਾਬੀ ਬਈ ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਤੇਰੀ ਮਿਹਰਬਾਨੀ, ਮੈਨੂੰ ਕਿਰਾਇਆ ਦੇ, ਬਿੱਲ ਕਲੀਅਰ ਕਰ ਤੇ ਮਕਾਨ ਤੈਨੂੰ ਖਾਲੀ। ਮੈਂ ਕਿਹਾ ਸੀ ਉਹਦੇ ਕੋਲ ਜਾ ਕੇ ਲਿਆ ਪੈਸੇ, ਉਹਦੇ ਕੋਲ ਨਹੀਂ ਕੋ। ਉਹਨੇ ਤਾਂ ਕਿਹਾ ਦੇ ਦਿਆਂਗਾ ਤਾਂ 2 ਤੇ ਘੰਟੇ। ਯਾਰ ਕਦੋਂ ਦੇ ਦੇਗਾ? ਕੋਈ ਗੱਲ ਹੈ? ਅਸੀਂ ਵੀ ਕਿਰਾਇਆ ਦੇਣਾ ਮੈਂ। ਨਹੀਂ, ਤੁਸੀਂ ਇਸ ਘਰ 'ਚ ਰਹਿਣ ਦੇ ਹੋ ਹਾਂਜੀ ਹਾਂ, ਤੇ 4 ਮਹੀਨੇ ਦਾ ਕਿਰਾਇਆ ਤੁਸੀਂ ਕਿਉਂ ਨਹੀਂ ਦੇਣ ਦੇ? ਉਹ ਕਿਰਾਇਆ ਭਾਈ ਤੁਹਾਨੂੰ ਦੱਸਣ ਤੇ ਡਿਆ ਵਾਂ, ਚਾਚੇ ਦਾ ਮੁੰਡਾ ਆ, ਉਹਦਾ ਨਾ ਅੱਗੋਂ ਬੱਚਾ ਹੋ ਕੇ ਫੌਤ ਹੋ ਗਿਆ, ਪੈਸੇ ਉੱਥੇ ਲੱਗ ਗਏ ਨੇ ਸਾਰੇ। ਯਾਰ ਉੱਥੇ ਪੈਸੇ ਲੱਗ ਗਏ ਨੇ ਤੇ ਇੱਥੇ ਪੈਸੇ ਨਹੀਂ ਲੱਗਣੇ। ਦੇ ਪੈਸੇ ਉਹਨਾਂ ਦੇ, ਪੈਸੇ ਦੇ ਭਾਈ ਦੇ ਦਿੰਦੇ ਆ ਪੈਸੇ। ਦੇ ਕਿਦੋਂ ਦੇਣੇ ਆ? ਦਿਓ ਨਾ ਪੈਸੇ, ਫਿਰ ਆਏ ਨੇ ਚੋਈ ਸਾਹਿਬ, ਦਿਓ ਉਹਨਾਂ ਨੂੰ ਪੈਸੇ। ਮੈਂ ਤਾਂ ਫੇਰੇ ਮਾਰ ਕੇ ਯਾਰ ਅੱਕ ਗਿਆ। ਭਾਈ ਤੁਹਾਡੇ ਨਾਲ ਵਾਦਾ ਹੋ ਗਿਆ, ਮਿਲ ਜਾਣਾ। ਵਾਦਾ ਕੀਤਾ ਹੀ ਤੂੰ ਕੋਈ ਨਹੀਂ, ਤੂੰ ਟੱਕਰਦੇ ਹੀ ਨਹੀਂ। ਜੇ ਟੱਕਰੇ ਤੇ ਵਾਦਾ ਕਾਹਦਾ ਕੀਤਾ ਹੀ? ਭਾਈ ਦੇ ਦਿਆਂਗੇ ਦਿਓ ਕਿਰਾਇਆ, ਫਿਰ। ਦੇ ਦਿਆਂਗੇ ਕਿਰਾਇਆ ਉਹ ਜੀ ਭਾਈ। ਦਿਨ ਭਾਈ ਕਢਾ ਦੇ, ਤੁਹਾਡੀ ਮਿਹਰਬਾਨੀ। ਕਿੰਨੇ ਦਿਨ ਕਢਾ ਦਈਏ? ਐ ਕੋ 2 ਮਹੀਨੇ ਕਢਾ ਦੇ ਸਾਡੇ। 6 ਮਹੀਨੇ ਦਾ ਕਿਰਾਇਆ ਹੋ ਜਾਏਗਾ। ਤੇ ਇਹੀ ਦਿਆਂਗੇ ਭਾਈ, ਇਹੀ ਕੋ ਜਦੋਂ ਹੁਣ ਨਹੀਂ ਦੇਣ ਦੇ ਤੇ ਫਿਰ 6 ਮਹੀਨੇ ਬਾਅਦ ਕਿਦੋਂ ਦਊਗਾ? ਭਾਈ ਸਾਡੀ ਉਹਨਾਂ ਜ਼ਮਾਨਤ ਦੇ ਪੈਸੇ ਦੇ, ਤੈਨੂੰ ਅਸਰ ਨਹੀਂ ਹੁੰਦਾ? ਪੈਸੇ ਦਿਓ ਨਾ। ਭਾਈ ਤੁਸੀਂ ਸਾਡੀ ਜ਼ਮਾਨਤ ਦੇ ਦਿਓ, ਅਸੀਂ ਦੇ ਦਿਆਂਗੇ ਭਾਈ। ਚਲੋ ਫਰਜ਼ ਕੀਤਾ ਕਿ 2 ਮਹੀਨੇ ਦੀ ਮੈਂ ਜ਼ਮਾਨਤ ਦੇ ਦਿੰਦਾ। ਹਾਂਜੀ 2 ਮਹੀਨੇ ਹੋ ਗਏ, ਹੋ ਗਏ। 6 ਮਹੀਨੇ ਦਾ ਕਿਰਾਇਆ ਦਿਓ। ਕਿਹੜੇ 6 ਮਹੀਨੇ ਦਾ ਭਾਈ? ਯਾਰ 2 ਮਹੀਨੇ ਦੀ ਮੁੱਲ ਨਹੀਂ ਲਈ ਆਹੋ ਤੇ ਉਹ ਤੇ 4 ਮਹੀਨਿਆਂ ਦੇ ਪਹਿਲਾਂ ਨਹੀਂ ਰਹਿੰਦੇ ਪੈ ਜੋ ਭਾਈ ਹੋਏਗੀ ਮੌਲਤ ਪੂਰੀ। ਤੇ ਭਾਜੀ 2 ਮਹੀਨੇ ਦੀ ਮੁੱਲ ਤਾਂ ਤੈਨੂੰ ਦੇ ਦਿੱਤੀ ਏ, ਹੋਰ ਉਹ ਕੀ ਕਰੇ? 6 ਮਹੀਨੇ ਦੇ ਦੇ ਪੈਸੇ। 6 ਮਹੀਨੇ ਦੇ ਕਿਹੜੇ ਪੈਸੇ ਦੇ 2 ਮਹੀਨੇ ਦੀ ਜ਼ਮਾਨਤ ਨਹੀਂ ਲਈ ਹੋਣਾ ਜੇ ਮੇਰੇ ਕੋਲ। ਆਹੋ 4 ਮਹੀਨੇ ਅੱਗੇ ਨਹੀਂ ਹੋ ਗਏ? ਹਾਂ 6 ਮਹੀਨੇ ਹੋ ਗਏ ਨਾ। ਉਹ ਯਾਰ ਭਾਈ ਕਹਿੰਦੇ 4 ਮਹੀਨੇ ਦਾ ਕਿਰਾਇਆ ਦੇ ਨਹੀਂ ਨਾ। ਓਏ ਆਹੋ ਭਾਈ, 2 ਮਹੀਨੇ ਦੀ ਮੁੱਲ ਤਾਂ ਨਹੀਂ ਲਈ। ਆਹੋ ਲਈ ਇਹ, ਤੇ ਲੇਕਿਨ ਛੇ ਮੌਲਤ ਪੂਰੀ ਨਹੀਂ ਹੋਈ ਭਾਈ। ਮੁੱਲ ਤਾਂ ਹੋ ਗਈ, ਜੋ 6 ਮਹੀਨੇ ਗੱਲ ਹੋ ਗਈ, ਪਰ ਠੀਕ ਤੇ ਹੈ। ਬੈਠੇ ਬੈਠੇ ਮੌਲਤ ਪੂਰੀ ਹੋ ਗਈ। ਭਾਈ ਜਦੋਂ ਗੱਲ ਜੋ ਗੱਲ ਹੋ ਗਈ ਯਾਰ, ਫਿਰ ਪੂਰੀ ਹੋ ਗਈ ਨਾ। ਤੇ ਭਾਈ ਅਸੀਂ ਤੇਰੀ ਗੱਲ ਨਹੀਂ ਪੂਰੀ ਕੀਤੀ, ਮੈਂ ਜ਼ਮਾਨਤ ਨਹੀਂ ਦਿੱਤੀ 2 ਮਹੀਨੇ। ਯਾਰ ਇਹ ਕਿਹੜੀ ਜ਼ਮਾਨਤ ਹੈ? ਇੱਥੇ ਬੈਠੇ ਹੀ 2 ਮਹੀਨੇ। ਜ਼ਮਾਨਤ ਹੀ ਦਿੱਤੀ ਹੈ ਨਾ। ਜਾ ਲਿਆ ਪੁੱਤਰ ਕਿਰਾਇਆ, ਲਿਆ ਅੰਦਰੋਂ ਫੜ ਕੇ ਲਿਆ, ਜਲਦੀ ਆ। ਅੰਦਰੋਂ ਕਿੱਥੋਂ ਭਾਈ? ਨਹੀਂ ਹੈ ਪੈਸੇ ਦੇ। ਨਹੀਂ ਹੈ ਤੇ ਫਿਰ ਉਹਨਾਂ ਨੂੰ ਕਿਵੇਂ ਦੇਣੇ? ਜੇ ਦੱਸੋ 6 ਮਹੀਨੇ ਦਾ ਕਿਰਾਇਆ, 2 ਮਹੀਨੇ ਦਾ ਬਿੱਲ ਹੈ। ਕਿੰਨਾ ਕਿਰਾਇਆ ਕਿੰਨਾ ਬਣਦਾ ਭਾਈ? 2500 ਰੁਪਇਆ 10,000 ਪਹਿਲਾਂ ਬਣਦਾ ਸੀ, 5,000 ਹੁਣ ਪਾ ਕੇ 2 ਮਹੀਨੇ ਭਾਈ ਆ 5000 ਕਾਹਦਾ ਹਲੇ ਇੱਥੇ ਬੈਠੇ 2 ਮਹੀਨੇ ਤੇ ਪੂਰੇ ਹੋਣ ਯਾਰ ਤੂੰ 2 ਮਹੀਨੇ ਮੁੱਲ ਜ਼ਮਾਨਤ ਨਹੀਂ ਨਹੀਂ ਦਿੱਤੀ ਤੇਰੀ 2 ਉਹ ਮਹੀਨੇ। ਯਾਰ ਜ਼ਮਾਨਤ ਦਿੱਤੀ ਕਦੋਂ? ਨਗਦ ਦਿੱਤੇ ਤੂੰ। ਜ਼ਮਾਨਤ ਦਿੱਤੀ ਹੈ ਨਾ 2 ਮਹੀਨੇ ਦੀ। ਇਹ 4 ਤਾਂ- ਮਹੀਨੇ ਹੋ, 6 ਮਹੀਨੇ ਹੋ ਗਏ ਨਾ। 6 ਮਹੀਨੇ ਦਾ ਕਿਰਾਇਆ ਦੇ। ਯਾਰ ਕੌਣ ਹੈ ਬੰਦਾ? ਬੱਲੇਦਾਰੀ ਤੁਹਾਡਾ ਮੈਂ ਯਾਰ ਚੋਈ ਸਾਹਿਬ ਅਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਨਾ। 6 ਮਹੀਨੇ ਦਾ ਓ ਯਾਰ ਤੈਨੂੰ ਸੁਣਿਆ ਨਹੀਂ ਜਾਂਦਾ? 6 ਮਹੀਨੇ ਦਾ ਕਿਰਾਇਆ ਦੇ ਉਹਨੂੰ। ਤੇ ਮੈਂ ਉਹ ਮੰਨ ਲਈ। ਤੂੰ ਇੰਜ ਕਰਨੇ, ਤੇਰੇ ਮਾਮੇ ਦਾ ਮਕਾਨ ਹੈ ਬਈ। ਮਾਮੇ ਦਾ ਨਹੀਂ, ਮੈਂ ਜ਼ਮਾਨਤ ਦਿੱਤੀ ਹੈ ਵਿੱਚ। ਉਹ ਤਾਂ ਮਾਨਤ ਕਾਦੀ ਦੇਤੀ ਇੱਥੇ ਗੱਲਾਂ ਕਿਹੜਾ ਪ੍ਰਾਪਰਟੀ ਡੀਲਰ ਕਿਹੜਾ ਜੇ? ਉਹਨੇ ਮੈਂ ਬੁਲਾਉਂਦਾ ਯਾਰ, ਫੋਨ ਪਤਾ ਨਹੀਂ ਮੈਨੂੰ। ਕਿਹੜਾ ਜੇ ਪ੍ਰਾਪਰਟੀ ਡੀਲਰ ਕਿਹੜਾ ਜੇ? ਉਹਨੂੰ ਬੁਲਾ ਯਾਰ, ਭਾਈ ਦੇ ਪੱਟ ਮੇਰਾ ਫਰੈਂਡ ਜਿਹੜਾ ਉਹਨੂੰ ਬੁਲਾਓ ਉਹਨੂੰ ਬੁਲਾ, ਸਾਹਮਣੇ ਦੁਕਾਨ ਹੀ, ਉਹਨੂੰ ਬੁਲਾ ਜਰਾ। 6 ਮਹੀਨੇ ਦਾ ਕਿਰਾਇਆ ਦੇਣਾ ਹੀ ਹੁਣ। ਓਏ ਭਾਈ ਇੱਕ ਮਿੰਟ ਉਹਨੂੰ ਆ ਲੈਂਦੇ, ਉਹ ਵੇਚ ਨੂੰ ਹੀ ਵੇਚ। ਉੱਥੇ ਮੈਂ ਉਹਨੂੰ ਬਈ ਕਿਹਾ ਤੂੰ ਕੀ ਕਹਿਣਾ? ਭਾਈ ਉਹਨੂੰ ਪਤਾ ਮੇਰੇ ਸਾਰੇ। ਉਹਨੂੰ ਕੋਈ ਕਮਿਸ਼ਨ ਦਿੱਤੀ ਹੈ? ਇੱਕ ਕਮਿਸ਼ਨ ਖਾਦੀ ਉਹਨੇ ਹੁੰਦਾ, ਮੈਂ ਗੱਲ ਨਹੀਂ ਕਰ 1 ਲੈਣੀ। ਮਹੀਨੇ ਦਾ ਕਿਰਾਇਆ ਲਿਆ ਉਹਨੇ। ਜੀ ਭਾਜੀ ਆ ਤੇ ਉਹਦੇ ਕੋਲੋਂ ਵੀ ਲਵੋ। ਆਵਾਜ਼ ਮਾਰ ਭਾਵੇਂ ਇਹਨੂੰ ਓਏ। ਬੁਲਾ ਉਹਨੂੰ
ਯਾਰ ਚੰਗੀ ਗੱਲ ਹੈ, ਤੂੰ ਮੈਨੂੰ ਜ਼ਮਾਨਤ ਦਿੱਤੀ ਹੈ, ਮੈਂ ਮੈਨੂੰ ਵੀ ਇੱਜ਼ਤ ਕਰਾਉਣਾ ਹੈ। ਯਾਰ ਜ਼ਮਾਨਤ ਕਿਹੜੀ ਕਿਉਂ ਦਿੱਤੀ ਯਾਰ 2 ਮਹੀਨੇ ਦੀ ਜ਼ਮਾਨਤ ਨਹੀਂ ਦਿੱਤੀ। अस्सलाम वालेकुम जी वालेकुम सलाम भा भाई यार चंगा हो गया आ गया यार ਤੂੰ ਕੋਈ ਨਵਾਂ ਕੱਟਾ ਖੋਲ ਲਿਆਣਾ ਫਿਰ। नवा कट्टा नहीं यार भाई नु मैं कहने ਉਹ ਜੀ ਇਹ ਮਕਾਨ ਤੁਸੀਂ ਲੈ ਕੇ ਦਿੱਤਾ? ਜੀ ਜੀ ਮੈਂ ਲੈ ਕੇ ਇਹਨੇ ਕਮਿਸ਼ਨ ਖਾਦੀ ਹੈ ਵਿੱਚੋਂ ਬਟ ਸਾਹਿਬ ਜਦੋਂ ਕਮਿਸ਼ਨ ਖਾਦੀ ਹੈ ਤਾਂ ਹੁਣ ਕਿਰਾਇਆ 2 ਮਹੀਨੇ ਦਾ ਕਿਰਾਇਆ ਰਹਿੰਦਾ ਹੈ, 6 2 ਮਹੀਨੇ ਦਾ ਯਾਰ। ਬਿੱਲ ਆ 6 ਮਹੀਨੇ ਦਾ, ਉਹ 2 ਮਹੀਨੇ ਦਾ ਮੇਰਾ ਮਤਲਬ 2 ਮੁੱਲ ਤੇ ਮਹੀਨੇ ਮੈਂ ਮੰਗੀ। ਜ਼ਮਾਨਤ यार ਦਿੱਤੀ। ਐਵੇਂ ਧੱਕੇ ਨਾ ਜ਼ਮਾਨਤ ਦੇਈ ਜਾਣਿਆ ਤੂੰ ਰਹਿਣ ਦੇ ਨਾ ਦੇ ਜ਼ਮਾਨਤ 2 ਮਹੀਨੇ ਚਲੋ 6 ਮਹੀਨੇ ਦਾ ਦਿਓ, ਮੈਂ ਕੋਈ ਜ਼ਮਾਨਤ ਨਹੀਂ ਦਿਆਂਗਾ। 6 ਮਹੀਨੇ ਦਾ ਕਿਹੜਾ ਭਾਈ ਮੇਰੀ ਗੱਲ ਸੁਣੋ, ਗੱਲ ਤੇ ਸਮਝ ਲੈਣ ਦਿਓ। 4 ਮਹੀਨੇ ਦਾ ਕਿਰਾਇਆ ਛਾੜ ਸੀ, 4 2 ਮਹੀਨੇ ਦਾ ਬੈਠਾ ਬਿਠਾਈ ਪਾਜਦਾ। ਨਹੀਂ ਨਹੀਂ ਮੁੱਲ ਤੇ ਲਈ ਉਹਨੇ, ਇਹਨੂੰ ਦਾਮਨ ਦਿੱਤਾ ਉਹ ਵਿੱਚ। 2 ਮਹੀਨੇ ਮੁੱਲ ਲਈ ਸੁਣਾ। ਆਹ ਤੇ ਜਾਓ ਕੰਮ ਕਰੋ, ਜਾਗਾ 2 ਮਹੀਨੇ ਬਾਅਦ ਆਇਆ ਜੇ। ਕਿਹੜੇ ਉਹ 2 6 ਮਹੀਨੇ ਹੋ ਗਏ ਨਾ, ਯਾਰ ਅੱਗੇ ਤੁਸੀਂ 4 ਮਹੀਨੇ ਸੁਣਾਣ ਦੇ ਹੋ ਆਪ। ਤੇ 2 ਮਹੀਨੇ ਦਾ ਟਾਈਮ ਦੇ ਲਿਆ। ਮਹੀਨੇ ਦਾ ਮੇਰੇ ਕੋਲ ਟਾਈਮ ਲਿਆ ਨਾ। ਆਹੋ 6 ਮਹੀਨੇ ਹੋ ਗਏ ਦਿੱਤੇ। ਤੇ 2 ਮਹੀਨੇ ਅਗਲੇ ਲੈਣੇ ਸੀ। ਉਹ ਵੀ ਨਹੀਂ ਦਿੱਤੇ ਨਾ ਹਾਲੀ। ਲੈ ਇਹਨੇ ਤਾਂ ਕਮਿਸ਼ਨ ਖਾਦੀ, ਇਹਨੇ ਤਾਂ ਗੱਲ ਦਿਓ ਸਿੱਧੀ ਕਰਨੀ ਪੈਸੇ, ਨਹੀਂ। ਆਪਣਾ ਦਿਓ ਉਹਨਾਂ ਨੂੰ ਪੈਸੇ ਉਹ ਦਿਓ। ਭਾਈ ਜਾਨ ਦਿੰਦੇ ਆ ਪੈਸੇ, ਸਬਰ ਕਰੋ, ਕੀ ਨਹੀਂ ਕਰਦੇ ਹੋ ਤੁਸੀਂ ਫਿਰ? ਕਿਵੇਂ ਯਾਰ ਦਿਓਗੇ? ਤੁਸੀਂ ਪ੍ਰਾਪਰਟੀ ਡੀਲਰ, ਤੁਹਾਡਾ ਹੀ ਮਕਸਦ ਕਮਿਸ਼ਨ ਜਿਹੜੀ ਤੁਸੀਂ ਲੈਂਦੇ ਹੋ, ਆਹੋ ਤੇ ਤੁਹਾਡਾ ਹੀ ਬਸ ਰੌਲਾ ਨਾ ਪਵੇ। ਉਹ ਸਾਡੀ ਕਿੰਨੀ ਕਮਿਸ਼ਨ ਹੁੰਦੀ ਹੈ? ਪਹਿਲਾ ਕਿਰਾਇਆ ਦਾ ਅੱਧਾ ਹਿੱਸਾ ਹੁੰਦਾ ਸਾਰਾ। ਚਲੋ ਅੱਧਾ ਹਿੱਸਾ ਲਿਆ ਨਾ ਆਹੋ। ਤੇ ਫਿਰ ਤੁਹਾਡਾ ਹੱਕ ਬਣਦਾ ਨਾ, ਤੁਸੀਂ ਇਹਨਾਂ ਦਾ ਮਕਾਓ ਰੱਖੋ। ਯਾਰ ਤੇ ਮੁੱਕ ਜਾਂਦਾ ਹੈ। ਭਾਈ ਮੇਰੀ ਗੱਲ ਸੁਣ। 15,000 ਰੁਪਇਆ ਅੱਛਾ। ਅਗਰ ਨਹੀਂ ਦਿੰਦੇ ਤੇ 30,000 ਰੁਪਇਆ ਦਿਓਗੇ ਤੁਸੀਂ? ਯਾਰ 15 ਕਿਹੜਾ ਉਹ ਲਦਿਆ ਬੰਦੇ ਆ ਕਿਹੜਾ 15 ਬਣਾਣੇ ਉਹ ਇੱਕ ਮਿੰਟ ਯਾਰ ਮੇਰੀ ਗੱਲ ਸੁਣੋ, ਮੇਰੀ ਸਾਨੂੰ ਯਾਰ ਚੌਰੀ ਸਾਹਿਬ ਮੇਰੀ ਗੱਲ ਬੰਦੇ ਦਾ ਪਰਵਾਦਾ ਮੈਨੂੰ ਦੱਸ ਰਹਾ ਤੂੰ ਬੜਾ ਨਜਾਇਜ਼ ਨਾ ਕਰੋ ਤੈਨੂੰ ਹਜਾਜ ਨਹੀਂ ਆਇਆ ਤੈਨੂੰ, ਯਾ ਕਾਦੀ ਪਤਾ ਨਹੀਂ ਲੱਗਦਾ ਮੈਂ ਤੈਨੂੰ। ਉਹ ਮਾੜਾ ਨਹੀਂ ਬੰਦਾ ਤੇ 4 ਮਹੀਨੇ ਤਾਂ ਤੁਸੀਂ ਨਾਲ ਹੀ 6 ਮਹੀਨੇ ਤਾਂ ਯਾਰ ਯਾਰ ਤੂੰ ਬੰਦੇ ਆ, ਉਹ ਮਾੜਾ ਯਾਰ ਬੰਦਾ ਮੈਂ ਤੁਹਾਡੇ ਕਿੱਥੇ ਮਹੱਲੇ ਮੰਨਿਆ ਉਹਨੇ ਕਹਾ ਫਰਜ਼ ਕਰੋ ਹੋ ਗਏ ਨੇ ਤੇ ਫਰਜ਼ ਕਰੋ ਨਹੀਂ ਜ਼ਾਮਨ ਹੋਇਆ ਵਿੱਚ। ਦਾਮਨ ਕਾਹਦਾ ਹੋਇਆ ਦਾਮਨ ਗੱਲਾਂ ਕੀ ਠੰਡੇ ਹੋ ਹੋ ਗਿਆ ਭਾਈ, ਠੰਡੇ ਹੋ। ਠੰਡੇ ਨੂੰ ਯਾਰ 4 ਮਹੀਨੇ ਹੋ ਗਏ ਫੇਰੇ ਮਾਰਦੇ ਯਾਰ ਆ। ਸਬਰ ਕਰੋ ਨਾ ਤੁਸੀਂ, ਆਪਣਾ ਇਥੋਂ ਬੰਦੇ ਬੁਲਾ ਲਓ ਬੇਸ਼ੱਕ। ਅਗਰ ਨਹੀਂ ਦਿੱਤਾ ਇਹਨਾਂ ਤੇ ਫਿਰ ਤੁਸੀਂ ਅਗਲੇ ਮਹੀਨੇ 30,000 ਰੁਪਇਆ ਤੁਹਾਨੂੰ ਪੈ ਜਾਣਾ। ਨਹੀਂ ਬੰਦੇ ਕਿਉਂ ਬੁਲਾ ਲਏ? ਅਸੀਂ ਬੰਦੇ ਨਹੀਂ। ਨਹੀਂ ਬੰਦੇ ਤੁਸੀਂ ਪ੍ਰਾਪਰਟੀ ਡੀਲਰ ਹੋ, ਬੰਦੇ ਤੇ ਨਹੀਂ ਨਾ ਤੁਸੀਂ। ਸ਼ਾਬਾਸ਼ ਸ਼ਾਬਾਸ਼। ਲੈ ਬਈ ਡੈਡੀ ਮੇਰੇ ਬੰਦੇ ਹੋ ਗਏ, ਬੰਦੇ ਦੀ ਗੱਲ ਵੀ ਕਰੋ। ਯਾਰ ਤੁਸੀਂ ਉਹਦੇ ਸਿਰ ਤੇ ਕਾਹਨੂੰ ਪੈਂਦੇ ਹੋ? ਉਹ ਯਾਰ ਸਿਰ ਤੇ ਜਿਹੜੇ ਸਿਰ ਤੇ ਪੈਂਦਾ ਯਾਰ ਤੁਸੀਂ ਮੰਨੋ ਨਾ, ਤੁਸੀਂ ਮੰਨੋ। ਉਹ ਚੋਈ ਸਾਹਿਬ ਅਗਰ ਮੰਨ ਨਹੀਂ ਲੈਂਦੇ ਦਿੰਦੇ ਆ ਕੋਈ ਅਗਲੇ ਸਬਰ। ਮਹੀਨੇ ਡਬਲ ਦਿਓਗੇ? ਮੇਰਾ ਵੇਖੋ ਤੁਸੀਂ 2 ਮਿੰਟ ਟਾਈਮ ਦਿੰਦੇ ਹੋ ਪਏ? ਯਾਰ ਮੈਂ ਉਹ ਹੋ ਗਿਆ ਯਾਰ, ਉਹ ਤਾਂ ਹੋ ਗਿਆ ਨਾ। ਤੁਸੀਂ ਅੱਗੋਂ ਗੱਲ ਕਰੋ। ਬੈਠੇ ਬੈਠੇ ਖਤਮ ਹੋ ਗਿਆ। ਉਹ ਮੰਨ ਗਿਆ ਉਹ ਹੋ ਗਿਆ, ਮੈਂ ਮੰਨ ਉਹ ਗਿਆ। ਯਾਰ ਉਹ ਡਬਲ ਕੋਲ ਦਿੰਦੇ ਆ ਕਿਹਾ ਪੈਸੇ। ਸੀ ਭਾਈ ਬਿੱਲ ਕਿੰਨਾ? ਬਿੱਲ ਕਿੰਨਾ? ਬਿੱਲ ਵੀ ਹੋਣਾ ਬਿੱਲ ਵੀ ਇਹਨਾਂ ਕੋਲ ਹੀ, ਮੈਨੂੰ ਵੀ ਪਤਾ ਬਿੱਲ ਇਹਨਾਂ ਕੋਲ ਹੀ ਹੈ। ਆ ਮੇਰੀ ਗੱਲ ਸੁਣੋ, ਬਿੱਲ ਹੈ ਸਾਡੇ ਕੋ 5000 ਦਾ। ਬਾੜੇ ਤਾਂ ਤੂੰ ਤਾਂ ਤਗੜਾ ਹੈ ਮਾੜੇ ਨਾ। ਬੰਦੇ ਨਾਲ ਤਰਾਓ। ਮੇਰੀ ਗੱਲ ਸਾਡੇ- ਸੁਣੋ, ਸਕੂਨ ਨਾਲ ਬੈਗ ਗੱਲ ਸਾਡੇ ਕਰਨ ਵੀ ਲੱਗਿਆ। ਤੁਸੀਂ ਹੱਥੀ ਪੈਰ ਨੂੰ ਫਿਰਦੇ ਹੋ ਯਾਰ ਯਾਰ। ਅੱਛੀ ਹੈ ਇਹ ਵੀ ਇਸ ਭੈਣ ਨੂੰ ਤੁਸੀਂ ਤਾਂ ਡਬਲ ਦਿਓਗੇ ਪੈਸੇ? ਉਹ ਯਾਰ ਡਬਲ ਸ਼ਰਟ ਚੱਬਲ ਵੀ ਦੇਣੇ ਪੈਣਗੇ। ਮਸਲਾ ਜਿਹੜੀ ਗੱਲ ਕਰਦਾ, ਡਬਲ ਮਸਲਾ ਦਿਓਗੇ ਇੱਕ ਪੈਸੇ। ਬੰਦਾ ਮੈਂ ਗੱਲ ਜਿਹੜੀ ਗੱਲ ਜਿਉਂ ਕਰਨੀ- ਜਿਉਂ ਗੰਡੇ ਤੁਹਾਡੇ ਕੇ ਯਾਰ ਕੁੱਤੇ ਅਗਰ ਵਿਚਾਰਾ ਦੇਖੋ ਬੈਠਾ ਹੈ, ਮੈਂ ਜਿਹੜੀ ਗੱਲ ਕਰਨੀ ਹੈ ਮੈਨੂੰ ਸਿਰਫ ਉਹ ਦੱਸੋ, ਤੁਸੀਂ ਉਹਦੀ ਮੰਜੀ ਠੋਕੀ ਜਾਂਦੇ ਜੇ ਪਏ। ਡਬਲ ਦਿਓਗੇ ਪੈਸੇ ਕਿ ਉਹ ਨਹੀਂ? ਭਾਜੀ ਡਬਲ ਕਿਸ ਤਰ੍ਹਾਂ ਦਿਆਂਗੇ? ਉਹ ਬਣਾਓ ਤੁਸੀਂ ਪਹਿਲਾਂ ਦੱਸੋ ਸਹੀ ਨਾ। 6 ਮਹੀਨੇ ਦਾ ਕਿਰਾਇਆ ਹੈ। ਅਗਰ ਨਾ ਦਿੱਤੇ ਇਹਨਾਂ ਨੇ, ਕਿੰਨੀ ਤਰੀਕ ਨੂੰ ਦਿੰਦੇ ਹੋ ਜੀ? ਭਾਈ ਮੈਂ ਦੇ ਦਾਂਗਾ 27 ਤਰੀਕ ਨੂੰ। 27 ਤਰੀਕ ਨੂੰ ਕਹਿ ਰਹੇ ਨੇ। ਅਗਲੇ ਦੀ 27 ਨੂੰ ਦੇ ਦੇਗਾ ਨਾ। ਇਹ ਟੋਟਲ ਲੈਵਲ ਹੋਏ ਕਿੰਨੇ ਜੇ ਹੁਣ? ਇਹਦੇ ਹਲ 15,000 ਰੁਪਇਆ ਆਇਆ ਵੇ। ਅੱਛਾ। 5.5 ਬਿੱਲ ਦਾ 20,000 20,000 ਹੋ ਗਿਆ। 20,000 ਰੁਪਇਆ 27 ਤਰੀਕ ਨੂੰ ਕਹਿ ਰਿਹਾ, ਤੁਸੀਂ ਜ਼ਮਾਨਤ ਲੈਂਦੇ ਹੋ? ਬਿਲਕੁਲ ਇਹਨਾਂ ਜੀ ਗੱਲ ਸੁਣੋ ਮੁੰਡਿਆ, 27 ਨੂੰ 20.5 ਦਾ 41,000 ਦੇਣਾ ਪੈਣਾ ਹੀ। ਦੇਣਾ ਤੂੰ ਇਹ ਘਰ ਬੈਠੇ ਨੇ। ਤੁਸੀਂ ਜ਼ਮਾਨਤ ਤੁਸੀਂ ਨਹੀਂ ਲੈਣੀ ਨਹੀਂ ਭਾਈ ਤੂੰ ਜ਼ਮਾਨਤ ਵਿੱਚ ਦੇਣੀ ਹੈ। ਉਹ 27 ਨੂੰ ਨਾ ਦੇਵੇ, 28 ਨੂੰ ਦੇ ਕੋਲ ਲੈ ਲੈਣੀ। ਹਾਂ। ਮੈਂ ਦਿਆਂਗਾ ਭਾਈ ਇਹ ਕਿਹੜੀ ਓਏ ਗੱਲ। ਉਹ ਤਾਂ ਨਹੀਂ ਯਾਰ, ਅਸੀਂ ਗੱਲ ਤੇਰੇ ਤੇ ਜੇ ਤੂੰ ਜ਼ਮਾਨਤ ਦੇਣਾ ਹੈ ਨਾ ਆਹ ਤੇ ਠੀਕ ਹੈ, ਨਹੀਂ ਤੇ ਅਸੀਂ ਨਹੀਂ, ਮੇਰਾ ਮਤਲਬ ਉਹ ਨਹੀਂ ਮੰਨਦੇ। अस्सलाम वालेकुम जी। ਵਾਲੇਕੁਮ ਸਲਾਮ। की गल है यार कहता शोर पे है। ਯਾਰ ਸੌਰੇ ਪਿਆਜ ਜੀ ਇਹਨਾਂ ਦਾ 6 ਮਹੀਨੇ ਦਾ ਕਿਰਾਇਆ ਸੀ। अच्छा जी। ਠੀਕ ਹੈ ਜੀ। ਅੱਗੋਂ ਹੁਣ ਇਹਨਾਂ ਨੇ ਜ਼ਮਾਨਤ ਲੈਣ ਦੇ ਨੇ। ਅੱਛਾ। ਕਹਿੰਦੇ ਨੇ ਜੀ ਉਹ ਕਹਿੰਦਾ 27 ਨੂੰ ਦੇ ਦਾਂਗੇ, ਇਹ ਕਹਿੰਦੇ ਨੇ 28 ਨੂੰ ਨਾ ਦੇਾਂਗੇ अच्छा। ਤੇ ਪੈਸੇ ਡਬਲ ਦੇਾਂਗੇ। ਪੈਸਾ ਡਬਲ ਦੇਗਾ ਜੀ। ਡਬਲ ਉਹ ਨਹੀਂ ਦੇਗਾ। ਸਹੀ ਸਾਹਿਬ ਉਹ ਗੱਲ। ਯਾਰ ਉਹਦੀ ਗੱਲ ਹੈ, ਮੈਂ ਹੁਣੇ ਬੰਦ ਫਾਈਲ ਕਾਲ ਕਰਦਾ ਤੁਸੀਂ- ਪੁਲਿਸ ਤੁਸੀਂ ਨੂੰ ਆ ਰਹੀ ਤਾਂ ਮੈਂ ਉਹਦੇ ਭਾਈ ਬਾਰੇ ਗੱਲ ਉਹ ਜੀ 27 ਨੂੰ ਨਾ ਤੁਹਾਨੂੰ ਦੇਣ, ਹਾਂ। ਮੈਂ 28 ਨੂੰ ਤੁਹਾਨੂੰ ਇਹਦੇ ਕੋਲੋਂ ਡਬਲ ਲੈ ਕੇ ਦਿਆਂਗਾ। ਤੁਸੀਂ 28 ਨੂੰ ਅਸੀਂ ਤੁਹਾਡੇ ਕੋਲੋਂ ਲੈਣੇ, ਤੁਸੀਂ ਉਹਦੇ ਕੋਲ ਲਵੋ ਜਾਂ ਨਾ ਲਵੋ। ਭਾਈ ਮੈਂ ਦਿਆਂਗਾ ਪੈਸੇ। ਉਹ ਮੇਰੀ ਗੱਲ ਸੁਣ, ਕੋਈ ਥੋੜੇ ਬਹੁਤ ਹੈ ਨਹੀਂ ਦੇ ਹੁਣ। ਮੈਂ ਜਿਹੜੀ ਗੱਲ ਕਰਨਾ ਸਾਨੂੰ ਉਹ ਦੱਸੋ ਨਾ, ਟਾਈਮ ਥੋੜਾ ਸਾਡੇ ਠੀਕ ਹੈ ਜਨਾਬ, ਹਾਂ ਠੀਕ ਹੋ ਓਕੇ ਗਿਆ। ਹੋ ਗਿਆ। ਓਕੇ ਹੋ ਗਿਆ। ਠੀਕ ਹੋ ਗਿਆ। ਅੱਜ ਕਿੰਨੀ ਹੈ? ਅੱਜ ਹੋ 28 ਗਿਆ। ਹੈ। ਅੱਜ ਭਾਈ 24 ਹੈ। ਹਾਂ ਅੱਜ 24 ਹੈ ਭਾਈ। ਚਲੋ ਤੂੰ ਇਹ ਸਮਝ 28 ਹੋ ਗਈ ਹੈ। ਆਏ ਸਮਝੋ ਕਿ 28 ਹੋ ਗਈ। ਮਤਲਬ ਕਿ ਕਿੱਥੋਂ ਦੇ ਉਹਦੇ ਤੈਨੂੰ 27 ਨੂੰ ਜੋ ਨਹੀਂ ਦਿੱਤੇ, ਹਾਂ। ਤੂੰ ਸਮਝਦਾ 28 ਹੈ। ਆਂਦਾ 28 ਨੂੰ 41,000 ਰੁਪਇਆ 41,000 ਰੁਪਇਆ ਦਿਓ। ਉਹ ਦੇ ਯਾਰ। ਨਹੀਂ ਜੋ 27 ਨੂੰ ਉਹਨੇ ਤੈਨੂੰ ਦਿੱਤੇ, ਆਹੋ। 28 ਹੋ ਗਈ ਹੈ। ਆਹੋ
ਦੇ ਪੈਸੇ ਤੇ ਲੱਗਾ ਦੇਣ ਕੀ ਹੋ ਗਿਆ ਜੇ 45000 ਰੁਪਇਆ ਦਿਓ ਦੇਣ ਲੱਗੇ ਦੇਣ ਅਰੇ ਲੱਗੇ। ਆਵਾ ਪਰ ਇਹ ਕਰ ਪੈਸੇ ਬਣਾਈ ਜਾਂਦਾ ਖੈਰ ਤੈਨੂੰ ਕੀ ਆ ਭਾਈ 2 ਮਹੀਨੇ ਤੇਰੇ ਦਿਮਾਗ ਚ ਇੱਟ ਵੱਜੀ ਇਹ ਪਾਗਲ 2 ਮਹੀਨੇ ਦੀ ਜ਼ਮਾਨਤ ਮੈਂ ਦੇਣ ਡਿਆ ਮਹੀਨੇ ਦੀ ਮੈਂ ਦੇਣ ਡਿਆ। ਉਹਨਾਂ ਨੇ ਅੱਗੋਂ ਜ਼ਮਾਨਤ ਦੇ ਕੇ ਵਿੱਚ ਡਬਲ ਪੈਸੇ ਹੋ ਗਏ ਯਾਰ ਤੂੰ ਐਵੇਂ ਬੈਠਾ ਬੈਠਾ ਹੀ ਉਹ ਚਾਰ ਭਾਈ ਮਹੀਨੇ ਦਾ ਕਰਾਇਆ ਯਾਰ 45000 ਰੁਪਇਆ ਉਹ ਦਿਓ ਕਾਹਦਾ 41000 ਰੁਪਇਆ ਐਵੇਂ 41000 ਮੇਰੇ ਕੋਲ 41,000 ਯਾਰ ਤੂੰ ਅਜੇ ਆਖਿਆ ਦੇ 27 ਨੂੰ ਪੈਸੇ ਮਿਲ ਜਾਣਗੇ ਆਖੀ ਇਹ ਆਹੋ ਭਾਈ ਮੈਂ ਆਖਿਆ ਇਹਨੇ ਆਖਿਆ ਨਾ 28 ਨੂੰ 27 ਨੂੰ ਇਹ ਦੇਗਾ ਨਾ 28 ਨੂੰ ਮੈਂ ਡਬਲ ਦੇਾਂਗਾ ਨੇ ਆਖਿਆ ਆਖਿਆ ਜੋ 28 ਹੋ ਗਈ ਉਹ ਗੱਲ ਸੁਣ ਘਰ ਬੈਠੇ ਰਿਹਾ ਕੇ ਦੇ ਦੇ ਯਾਰ ਫਰਜ਼ ਕਰੋ ਨਾ 28 ਹੋ ਗਈ 28 ਹੋ ਗਈ ਉਹ ਯਾਰ ਐਵੇਂ ਖਰਚ ਕਰੀ ਜਾਓ ਹੋਈ ਨਹੀਂ ਦਿਓ ਯਾਰ ਰੌਲਾ ਮਗਾਓ ਦਿਓ ਤੇ ਪੈਸੇ ਮੈਂ ਕਹਿੰਦਾ ਵੀ ਦੇ ਯਾਰ ਪੈਸੇ ਉਹ ਭਾਈ ਇੰਨੇ ਪੈਸੇ ਮੈਂ ਕਿੱਥੋਂ ਦੇ ਦੇਵਾਂ ਭਾਈ ਉਹ ਆ ਗਏ ਨੇ ਖੋਖਰ ਸਾਹਿਬ ਆ ਗਏ ਉਹਨਾਂ ਨੂੰ ਪੁੱਛ ਲਓ ਉਹ ਜ਼ਮਾਨਤ ਦਿੰਦੇ ਨੇ 28 ਤਰੀਕ ਦੀ ਇਹਨਾਂ ਨਾਲ ਗੱਲ ਹੋਈ 28 ਵਾਲੀ ਖਤਮ ਹੋ ਗਈ ਫਾਈਲ ਗੱਲ ਖਤਮ ਹੋ ਗਈ ਗੱਲ ਖਤਮ ਹੋ ਗਈ ਚੱਲ ਦੇ ਯਾਰ 41,000 ਪੈਸੇ ਖਤਮ ਹੋ ਗਏ 41,000 ਰੁਪਇਆ ਜੀ ਦਿਓ ਦੱਸੋ ਜੀ ਪੈਸੇ ਭਾਈ ਆ ਕਿੰਨੀ ਦੇਰ ਦਾ ਟਾਈਮ ਲੈਂਦੇ ਹੋ ਦੱਸੋ ਭਾਈ ਆ ਤਾਂ ਐਵੇਂ ਮੈਨੂੰ ਲੁੱਟਣ ਦੇ ਨੇ ਮਾੜੇ ਯਾਰ, ਬੰਦੇ ਨੂੰ ਕਿੰਨੀ ਯਾਰ ਦੇਰ ਦਾ ਇੱਕ time ਮਿੰਟ ਲੱਗਦਾ? ਭਵਾ ਖਲੋਰਾ ਉਹ ਖੋਖਰ ਸਾਹਿਬ ਆ ਗਏ ਨੇ ਖੋਖਰ ਖੋਖਰ ਸਾਹਿਬ ਦੀ ਜਦੋਂ ਗੱਲ ਤੂੰ ਸੁਣੋ ਆਇਆ ਲੱਲਾ ਸਾਨੂੰ ਨੀਂਦ ਨਹੀਂ ਪੈਂਦੀ ਇੱਥੇ ਹੋਰੇ ਤੂੰ ਪੇਟੀਆਂ ਬਣਾਣਾ ਠਾ ਠਾ ਦੀ ਆਵਾਜ਼ ਆਉਂਦੀ ਪਈ ਹੁਣ ਨਹੀਂ ਮੈਂ ਸੁੱਤਾ ਪਿਆ ਉੱਠ ਕੇ ਆਇਆ ਰੌਲਾ ਸੁਣ ਯਾਰ ਕੇ ਖੋਖਰ ਸਾਹਿਬ ਤੁਸੀਂ ਬੰਦੇ ਚੰਗੇ ਹੋ ਯਾਰ ਤੁਹਾਡੀ ਮਿਹਰਬਾਨੀ ਹੈ ਹਾਂਜੀ ਮੈਨੂੰ ਇਹਨਾਂ ਕੋਲ ਟਾਈਮ ਲੈ ਦੇ ਪਹਿਲੀ ਤੱਕ ਦਾ ਕਿਉਂ ਭਾਈ ਪਹਿਲੀ ਤੱਕ ਟਾਈਮ ਦਿੰਦੇ ਹੋ ਪਹਿਲੀ ਤੋਂ 2 ਹੋ ਗਈ ਪਹਿਲੀ ਕਿੰਨੇ ਅਸੀਂ ਪੈਸੇ ਦਾ 41 ਦਾ 82 ਹੋ ਜਾਣਾ 1 ਮਿੰਟ ਚੋਈ ਸਾਹਿਬ ਕਿੰਨਾ ਜੀ 41 ਦਾ 82 ਹੋ ਜਾਣਾ ਜੇ ਨਹੀਂ ਹੋਣ Double ਦਿਆਂਗੇ ਪਹਿਲੀ ਭਾਈ, ਨੂੰ, ਨਹੀਂ ਪਹਿਲੀ ਨੂੰ। ਹੋਣ ਦਿਆਂਗੇ ਯਾਰ ਮੇਰੀ ਗੱਲ ਹੈ ਯਾਰ ਯਾਰ ਉਹ ਡਬਲ ਬਿਆਨ ਤੇ 41 ਦਾ 82 ਦਾ ਭਾਈ ਨਹੀਂ ਹੋਣ ਦਿਆਂਗੇ ਅਸੀਂ ਤੁਹਾਨੂੰ ਜੋ ਮੈਂ ਜੋ ਕਹਿਣ ਡਿਆ ਮੈਂ ਦਿਆਂਗਾ ਦਿਓ ਤੁਹਾਨੂੰ ਯਾਰ ਜ਼ਮਾਨਤ ਦਿਓ ਯਾਰ ਬੰਦਾ ਚੰਗਾ ਹੈ। ਇੰਜ ਕਹਿ ਰਹੇ ਤੇ ਪੈਸੇ ਤੂੰ ਦੇ ਛੱਡਣਾ ਹੁਣ ਭਾਈ ਮੇਰੇ ਕੋਲ ਇਸ ਟਾਈਮ ਨਹੀਂ ਹੈ ਮੈਂ ਮਿਲ ਜਾਣੇ ਨੇ ਮੈਨੂੰ ਪੈਸੇ ਪਹਿਲੀ ਤੱਕ ਤੁਸੀਂ ਦੇ ਦਿਓ ਜ਼ਮਾਨਤ ਭਾਈ ਚਲੋ ਜੀ ਪਹਿਲੀ ਤੱਕ ਦਿਓ ਜੀ ਜ਼ਮਾਨਤ। ਜੇ ਪਹਿਲੀ ਨੂੰ ਪੈਸੇ ਨਾ ਤੁਹਾਨੂੰ ਦੇਵੇ ਹਾਂਜੀ 2 ਤਰੀਕ ਨੂੰ ਹਾਂਜੀ ਅਸਾਂ ਤੇ ਕੋ 82000 ਰੁਪਇਆ ਲੈ ਲੈਣੇ ਠੀਕ ਹੈ ਕਿਉਂ ਭਾਈ ਸੁਣ ਲੈ ਭਾਈ ਮੈਂ ਕੋ ਨਸਿਆ ਹੈ ਤੋ ਯਾਰ ਪਹਿਲੇ 41,000 ਦੇ ਨਹੀਂ 82 ਨਾ ਪੈ ਜੇ ਨਹੀਂ ਭਾਈ ਮੈਂ 41 ਨਾਲ ਭਾਈ ਮੈਂ ਦਿਆਂਗਾ ਜ਼ਮਾਨਤ ਨਹੀਂ ਲੈਂਦੇ ਹੋ। ਬੇਟੀ ਨਿਕਲੀ ਤੇਰੀ ਕੋਈ ਭਾਈ ਯਾਰ, ਤੁਸੀਂ ਉਹਨਾਂ ਨੂੰ ਉਹਦੀ ਮੇਰੀ ਜ਼ਮਾਨਤ ਦਿੰਦੇ ਉਹਨਾਂ ਦੀ ਉਹਦਾ 82000 ਦੀ ਜ਼ਮਾਨਤ ਦੇ ਦਿੱਤੀ ਇਹਨਾਂ ਨੇ ਜਾਂ ਇਹਦੇ ਹੈਗਾ ਜ਼ਖਮ ਨੂੰ ਹਾਂਜੀ ਤੇ 2 ਤਰੀਕ ਨੂੰ ਸਾਨੂੰ 82000 ਦੇ ਹੋ ਗਏ ਭਾਈ ਮੈਂ ਨਹੀਂ ਤੁਹਾਨੂੰ ਪੈਣ ਦਾਂਗਾ ਪੈਸੇ ਸਾਡਾ ਕੋਈ ਸਭ ਗੱਲ ਕਰੋ ਭਾਈ ਮੇਰਾ ਦਿਲ ਨਹੀਂ ਖਲੋਂਦਾ ਪਿਆ ਮੈਂ ਕੀ ਕਰਾਂ ਜਿੰਨਾ ਤੱਕ ਕੋਈ ਸਹੀ ਤਰ੍ਹਾਂ ਗੱਲ ਨਾ ਕਰੇ ਤੇ ਸਹੀ ਮੈਂ ਕਰਦਾ ਪੁੱਛ ਲਵੋ ਹਾਂ ਯਾਰ, ਸਹੀ ਗੱਲ ਕਰ ਯਾਰ। ਭਾਈ ਉਹਨੇ ਕਹਿਣਾ ਜ਼ਖਮ ਨੂੰ ਭੇਜ ਦਿਆਂਗਾ ਵੇਖ ਲਓ ਵੇਖ ਭਾਈ ਲਓ ਦਿਆਂਗੇ ਪੈਸੇ ਨੁਕਰੇ ਕਰਕੇ ਪੁੱਛ ਲਓ ਕੋਈ ਗੱਲ ਨੁਕਰੇ ਕਰਕੇ ਕੀ ਕਰਨਾ ਆਹ ਮਹੀਨਾ ਹੋ ਗਿਆ ਮੈਨੂੰ ਨੀਂਦ ਦੀ ਵੀ ਪੈਂਦੀ ਤੇ ਮੈਨੂੰ ਜ਼ਮਾਨਤ ਤੇ ਮੈਂ ਕਿਉਂ ਦਿਆਂ ਇੱਥੇ ਹੋਰੇ ਪੇਟੀਐਮ ਦਾ ਠਾ ਠਾ ਦੇ ਕਰਦਾ ਮਹੀਨਾ ਹੋ ਗਿਆ ਇਹਨੂੰ ਐਡੇ ਚੰਗੇ ਬੰਦੇ ਹੋ ਗੱਲ ਸੁਣੋ ਪੂਰਾ ਘਰ ਜੋ ਆ ਕੇ ਬੈਠੇ ਨੇ ਇਹ ਗੱਲ ਤੇ ਮਗਾਣੀ ਹੈ ਨਾ ਤੇ ਤੁਸੀਂ ਸਿਆਣੇ ਬੰਦੇ ਦਿਓ ਜ਼ਮਾਨਤ ਕਿਹੜੀ ਗੱਲ ਹੋ ਗਈ ਨਾ ਤੂੰ ਨਹੀਂ ਸਿਆਣਾ ਸਿਆਣਾ ਤੂੰ ਦੇ ਛੱਡ ਜਿੱਦੀ ਸੀ ਤੇ ਦੇ ਫਿਰ ਪੈਸੇ ਉਹਨਾਂ ਨੂੰ ਦੇ ਨਹੀਂ, ਤੁਸੀਂ ਦੱਸੋ ਭਾਈ ਤੁਸੀਂ ਤੁਸੀਂ ਆਪਣਾ ਆਪਣਾ ਹੁੰਦੇ ਹੋ ਕਿ ਨਹੀਂ ਯਾਰ ਹਾਂ ਉਹ ਭਾਈ ਆਪਣੀ ਤੁਸੀਂ ਗੱਲ ਦੇ ਕਰ ਦਿਓ ਜ਼ਮਾਨਤ ਭਾਈ ਦੇ ਦਿਓ ਜ਼ਮਾਨਤ ਮਿਹਰਬਾਨੀ ਯਾਰ ਤੁਹਾਡੀ ਦੇ ਨਹੀਂ ਇੱਕ ਤੂੰ ਦੋ ਨਾ ਹੋਵੇ ਹੁਣ ਭਾਈ ਕਿੰਨਾ ਕੁ ਵੇਖਾਂ ਤੁਹਾਨੂੰ ਹੋਰ ਆ ਜਿਵੇਂ ਤੇਰਾ ਬੈਠੇ ਨੇ ਮੇਰਾ ਜਾ ਕੇ ਬਹਿ ਜਾਣਗੇ ਸਾਰੇ ਫਿਰ ਇਹ ਤਰੀ ਨੂੰ ਦੇ ਜਾਏਗਾ ਤਰੀ ਨੂੰ ਤੁਹਾਨੂੰ ਯਾਦ ਰੱਖਿਆ ਦੇ ਜਾਏਗਾ 30 ਪੈਸੇ ਦੇ ਜਾਏਗਾ ਕਿਉਂ ਭਾਈ ਹਾਂ ਭਾਈ ਕਿੰਨਾ 41,000 ਵੀ ਹੈ ਹਾਂ ਫੋਕੋ ਸਾਹਿਬ ਜ਼ਖਮ ਨੂੰ ਪੈਸੇ ਦੇ ਦੇਵੇ ਤੇ 41 ਦੀ ਤੇ 2 ਤਰੀਕ ਹੋ ਗਈ ਤੇ 82000 ਰੁਪਇਆ ਤੁਹਾਡੇ ਕੋਲ ਲੈ ਲੈਣਾ ਜੀ ਉਹ ਗਿਣ ਕੇ ਰੱਖੀ ਹਾਂਜੀ ਹਾਂ ਜੇ 41 ਤੱਕ ਦੇ ਦੇਵੇ ਜ਼ਖਮ ਤੱਕ ਤੇ 41 ਨਹੀਂ ਤੇ 2 ਤਰੀਕ ਨੂੰ ਆ 82 ਤੇ ਕੋਲੋਂ ਲੈਣਾ ਜੀ ਯਾਰ ਕਿਉਂ 82 ਲੈਣਾ ਯਾਰ ਅਸੀਂ ਜ਼ਮਾਨਤ ਦਿਆਂਗੇ ਪਹਿਲੇ ਦਿੱਤਾ ਦਿਆਂਗੇ ਪਿਆ। ਇਹ ਤਾਂ ਗੱਲ ਮੁਕਾਉਣਾ। ਜ਼ਮਾਨਤ ਯਾਰ ਮੈਂ ਦੇਣੇ ਚਲ ਠੀਕ ਹੈ ਸਾਨੂੰ ਪਹਿਲੇ ਦੇ ਦਿਓ ਕੋਈ ਗੱਲ ਨਹੀਂ ਦੱਸੋ ਇਹਦੇ ਦੇ ਦਿਓ ਠੀਕ ਹੈ ਜੇ ਤੁਹਾਨੂੰ ਇੱਕ ਤੋਂ ਪਹਿਲਾਂ ਦੇ ਦੇ ਯਾਰ ਤੁਸੀਂ ਉਹਨਾਂ ਨੂੰ ਦੱਸੋ ਜੀ ਤੂੰ ਜ਼ਾਮਨ ਖੋਕਰ ਸਾਹਿਬ ਹੁੰਦੇ ਤੁਸੀਂ ਇਹਦੇ ਜਾਮਨ ਪੇ ਪੈਣਾ ਲੇਕਿਨ ਮੈਨੂੰ ਉਹ ਵੀ ਤੂੰ ਯਾਰ ਕੋ ਸਹੀ ਗੱਲ ਕਰਨਾ ਉਹ ਮੈਨੂੰ 82,000 ਰੁਪਏ ਪਾਉਂਦੇ ਨੇ ਪੇ 41 ਦਾ ਜੇ ਇੱਕ ਤੋਂ 2 ਹੋਏਗੀ ਪਹਿਲਾਂ ਦੇ ਦੇ ਤੇ ਕੋਈ ਗੱਲ ਨਹੀਂ ਪਹਿਲੇ ਦੇਾਂਗੇ ਤੁਹਾਨੂੰ 41 ਪੂਰਾ ਤੇ ਬਾਅਦ ਚ ਬਾਅਦ ਚ ਕਾਦਾ ਜਦੋਂ 41 ਪਹਿਲਾਂ ਦੇ ਦੇਣਾ ਗੱਲ ਖਤਮ ਹੋ ਗਈ ਮੈਨੂੰ ਪਤਾ ਨਹੀਂ 41 ਨੇ ਦੇਣਾ ਨਹੀਂ ਯਾਰ ਤੁਸੀਂ ਹੁਣ ਤਾਂ ਠੀਕ ਹੈ ਯਾਰ ਤੇ ਭਾਰੀ ਯਾਰ ਕੋ ਚਲੋ ਗੱਲ ਠੀਕ ਕਰ ਹੈ। ਓਕੇ ਹੋ ਗਿਆ ਜੀ ਡਨ ਹੋ ਗਿਆ ਓਕੇ ਹਾਂਜੀ ਜੇ ਜ਼ਖਮ ਨੂੰ ਦੇ ਦੇਵੇ 41000 ਹਾਂਜੀ ਤੇ ਠੀਕ ਹੈ ਠੀਕ ਹੈ। ਜੇ ਤੇ 2 ਨੂੰ ਉਹਦੇ ਅੰਦਰ ਨਹੀਂ ਜਾਣਾ 82000 ਰੁਪਇਆ ਤੇਰੇ ਕੋਲ ਲੈਣਾ ਹੀ ਹੁਣ ਤੁਸੀਂ ਜ਼ਮਾਨਤ ਦੇਤੀ ਨਾ ਆ ਦੇ ਡਨ ਹੋ ਗਈ ਡਨ ਡਨ ਹੋ ਓਕੇ ਹੋ ਗਿਆ ਓਕੇ ਹੋ ਹੁਣ ਤੁਸੀਂ ਜ਼ਮਾਨਤ ਦੇਤੀ ਉਹਨਾਂ ਦੀ ਹਾਂਜੀ ਜ਼ਮਾਨਤ ਦੇ ਆ ਫਰਜ਼ ਕਰੋ ਅੱਜ 2 ਤਰੀਕ ਹੈ ਬਸ ਸਮਝੋ ਨਾ ਕਿ ਇੱਕ ਨੂੰ ਨਹੀਂ ਇਹਨੇ ਦਿੱਤੇ ਇਹ ਗੱਲ ਹੈ ਹਾਂਜੀ ਬਿਲਕੁਲ ਤੇ ਅਸੀਂ 2 ਹੋ ਗਈ ਹੈ ਆ ਦੋ ਹੋਈ 82000 ਰੁਪਏ ਦਿਓ ਜੋ ਜੀ 82,000 ਰੁਪਏ ਯਾਰ ਇੱਥੇ ਬੈਠੇ ਤੁਸੀਂ ਤਰੀਕਾਂ ਅੱਗੇ ਕਰੀ ਜਾ ਯਾਰ ਰਹੇ 82000 ਰੁਪਇਆ ਜ਼ਮਾਨਤ ਦਿੱਤੀ ਉਹਨਾਂ ਨੇ ਅਸੀਂ ਕੋਈ ਝੂਠ ਬੋਲਣੇ ਯਾਰ ਕੋ ਦਿਨ ਤਰੀਕ ਤੇ ਆ ਲਵੇ ਤੁਸੀਂ ਬੈਠੇ ਹੋ ਫਰਜ਼ ਕਰ ਲਈ ਜਦੋਂ 3 ਤਰੀਕ ਕਿਹੜੇ ਦੀ ਵੇਟ ਕਰਨੇ
ਅਸੀਂ ਇੱਥੇ ਤੇ ਗੱਲ ਮਕਾਨ ਅਸੀਂ ਤਾਂ ਹੀ ਗੱਲ ਸਮਝੋ ਨਾ ਦੋ ਯਾਰ। ਹੋ ਗਏ ਅੱਜ ਇਹ ਜਗਨ ਨੂੰ ਨਹੀਂ ਦਿੱਤੇ ਲਿਓ ਜੇ ਹਾਂਜੀ, ਬਿਲਕੁਲ ਨਹੀਂ। ਅੱਜ ਦੋ ਹੋ ਗਈ ਏ ਉਹ ਅੱਜ ਬਿਲਕੁਲ। ਕਿੱਥੋਂ ਦੋ ਹੋ ਗਈ ਯਾਰ ਚੋਈ ਯਾਰੋ, ਤੁਸੀਂ ਕਿਹੜੀ ਯਾਰ ਇਹ ਗੱਲ ਜਾਂਦਾ ਨਾ ਕਿ ਜਗਨ ਨੂੰ ਤੈਨੂੰ 41,000 ਦੇਣਾ ਹੈ ਨਾ ਦੇਣਾ ਹੈ ਉਹ ਨਹੀਂ ਨਾ ਦਿੱਤਾ ਸਮਝ ਦੋ ਹੋ ਗਈ ਤੁਹਾਡੇ ਨਾਲ ਗੱਲ ਕੋ ਉਹ ਅੱਜ ਕਾਹਦੇ ਨਾਲ ਦੋ ਹੋ ਇਹ ਗਈ ਖਰਚ ਕਰਨੀ ਹੈ ਨਾ। ਤੇਰੇ ਨਾਲ ਗੱਲ ਹੀ ਨਹੀਂ ਕਰਦਾ ਹਾਂਜੀ। 82,000 ਰੁਪਏ ਲਿਆਓ ਜੀ ਕੱਢੋ ਜੀ 82,000 ਉਹ ਯਾਰ ਕੋਖਰ ਸਾਹਿਬ 82 ਕਿੱਥੋਂ ਯਕਦਮ ਦੇ ਦੇ ਉਹ ਅੰਦਰੇ ਫਰਜ਼ ਕਰੋ ਅੱਜ ਦੋ ਹੋਵੇ ਓ ਯਾਰ ਯਾਰ ਮੈਂ ਜਿਹੜੀ ਗੱਲ ਕਰਨੇ 82,000 ਰੁਪਇਆ ਦਿਓ ਨਾ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਲਿਆ ਕੱਢ ਯਾਰ 82,000 ਰੁਪਏ ਮੈਂ ਕਿੱਥੋਂ ਦੇ ਦੇਵਾਂ ਯਾਰ ਮੈਂ ਭਰਾਵਾ ਕਿਸੇ ਮਹਿਫਲ 'ਚ ਜਾਂਦਾ ਮੈਂ ਇੰਨਾ ਟਾਈਮ ਨਹੀਂ ਲਾਉਂਦਾ ਮੈਂ ਫੈਸਲਾ ਕਰਨ ਲੱਗਿਆ ਦੇਖੋ ਜੀ ਮੈਂ ਕਦੋਂ ਦਾ ਬੈਠਾ ਤੁਹਾਡੀ ਨਾਲ ਤੋਂ ਬਹਿਣਾ ਪਿਆਗਾ ਦਿਓ ਲੈ ਕੇ ਮੁਕਾਓ ਜੋ ਕਰਨਾ ਇਹ ਯਾਰ 82,000 ਨਹੀਂ ਉਹਦੇ ਨਾਲ ਤਾਂ ਗੱਲ ਤੁਹਾਡੇ ਸਾਡੇ ਨਾਲ ਗੱਲ ਹੈ, ਤੁਹਾਡੇ ਦਿਓ ਨਾਲ ਦਿਓ ਦਿਓ 82,000 ਮਿਹਰਬਾਨੀ ਕਿਹੜੇ ਚੱਕਰ ਹੱਥ ਮਾਰੋ ਸਰ ਜੇਬ 'ਚ ਦੇਖੋ ਇਹ ਯਾਰ 82,000 ਰੁਪਏ ਕੀ ਤੂੰ ਵਾਦਾ ਨਹੀਂ ਕੀਤਾ ਮੇਰੇ ਨਾਲ ਗੱਲ ਸੁਣੋ ਲਗਾਓ ਹਾਂਜੀ ਉਹ 15,000 ਰੁਪਇਆ ਦਿਓ ਮੈਨੂੰ 82,000 ਕਰ ਦਿੱਤਾ ਤੁਹਾਡਾ 10 ਦਾ 82 ਕਰ ਦਿੱਤਾ ਵਿੱਚੋਂ ਮੈਨੂੰ ਵੀ ਤਾਂ ਖਰਚਾ ਲਾਓ ਨਾ ਕੋਈ ਅੱਛਾ ਉਹ ਜਿਹੜਾ 82,000 ਮੇਰਾ ਆਹੋ ਆ ਦਿਓ ਨਾ 15,000 ਰੁਪਇਆ ਦਿਓ ਮੈਨੂੰ ਵਿੱਚ ਉਹ ਜਿਹੜਾ ਮੈਂ 82 ਕੀਤਾ ਜੀ ਆਹ ਖਰਚਾ ਤੇ ਵਿੱਚੋਂ ਦਿਓ ਨਾ ਕੁਛ 1000 ਰੁਪਏ ਤੁਹਾਨੂੰ ਅੱਗੇ ਵੀ ਦਿੱਤਾ ਹੈ ਨਾ ਯਾਰ ਇੱਕ ਦਾ ਜ਼ਮਾਨਤੀ ਹੋਰ ਹੁੰਦਾ ਮੈਂ ਇਹੋ ਲੱਖਾਂ ਤੇ ਲੈ ਜਾਣੇ ਸੀ ਉਹ ਤੇ ਸ਼ੁਕਰ ਕਰ ਜ਼ਮਾਨਤੀ ਨਹੀਂ ਹੋ ਰਿਹਾ ਹੁਣ 82 ਮੈਨੂੰ ਮਿਲੇਗਾ ਨਾ ਉਹ ਤੁਸੀਂ ਉਹਨਾਂ ਕੋਲ 82 ਲੈਣਾ ਕਿ ਅੱਛਾ ਹਾਂ ਤੁਸੀਂ ਉਹਨਾਂ ਕੋਲ 82 ਲੈਣਾ ਠੀਕ ਠੀਕ ਹੈ ਨਾ ਹਾਂਜੀ ਹੋਈ ਗੱਲ ਤਾਂ ਹਾਂਜੀ ਭਾਈ ਤੁਹਾਨੂੰ ਪੈਸੇ ਮੈਂ ਇੰਨੇ ਕਿੱਥੋਂ ਦੇ ਦੇਵਾਂ ਤੁਸੀਂ ਅੱਲਾ ਦੇ ਬੰਦੇ ਇੱਥੇ ਬੈਠਿਆ ਬੈਠਿਆ ਵੇਖੋ ਤੇ ਸਹੀ ਯਾਰ ਕੋਈ ਗੱਲ ਕਰਨ ਵਾਲੀ ਮੇਰੇ ਕੋਲ ਤੇ ਇੰਨੇ ਪੈਸੇ ਨਹੀਂ ਹੈ ਭਾਈ ਤੁਸੀਂ ਤਾਂ ਇਨਕਮ ਕਰੋ ਮਕਾਨ ਮੇਰਾ ਖਾਲੀ ਕਰ ਦਿਓ ਭਾਈ ਮਕਾਨ ਹੁਣ ਅੱਗੇ ਵੀ ਕਿਤੇ ਰਹਿਣ ਲਈ ਨਹੀਂ ਨਾ ਹੈ ਮਿਹਰਬਾਨੀ ਉਹ ਮੇਰੀ ਜ਼ਿੰਮੇਵਾਰੀ ਅੱਜ ਨਾਲ ਕਮਿਸ਼ਨਰ ਦੇਣਾ ਨਾ ਉਹਨਾਂ ਨਾਲ ਗੱਲ ਕਰ ਯਾਰ ਭਾਈ ਗੱਲ ਉਹ ਭਾਈ ਮਕਾਨ ਮੇਰਾ ਖਾਲੀ ਕਰ ਭਾਈ ਮੈਂ ਉਹ ਨਹੀਂ ਉਹਦਾ ਬੜਾ ਲਿਹਾਜ਼ ਕੀਤਾ ਯਾਰ ਤੇਰਾ ਮੈਂ ਮੇਰੀ ਗੱਲ ਸੁਣ ਉਹ ਮਕਾਨ ਖਾਲੇ ਫੱਟ ਮਾਰਾ ਨਾ ਕਰ ਚੱਲ ਯਾਰ ਨਹੀਂ ਨਹੀਂ ਉਹ ਬਸ ਹੁਣ ਉਹ ਲੈ ਲੈ ਸਵਾਲ ਉਹ ਨਹੀਂ ਯਾਰ ਤੂੰ ਸੁਭਾਨ ਲੈ ਜਾ ਉਹ ਨਹੀਂ ਭਾਜੀ ਉਹ ਨਹੀਂ ਕੋਈ ਮਿਹਰਬਾਨੀ ਨਹੀਂ ਚੱਲ ਨਹੀਂ ਯਾਰ ਨਹੀਂ ਚਲੋ ਚਲੋ ਨਿਕਲ ਬਾਹਰ ਚੱਲ ਹੱਟੀ ਬਾਹਰ ਪਾਇਆ ਚਲੋ ਤੂੰ ਯਾਰ। ਤੂੰ ਯਾਰ ਨਿਕਲ ਬਾਹਰ ਚੱਲ ਚਲੋ ਯਾਰ ਤੁਹਾਡੀ ਉਹਨੇ ਮਿਹਰਬਾਨੀ ਨੇ ਕੋਈ ਮਿਹਰਬਾਨੀ ਨਹੀਂ ਬੜਾ ਇਦਾਂ ਲਿਆ ਦੋ ਚੱਲ ਮਿਹਰਬਾਨੀ ਉਹ ਚੱਲ ਤੂੰ ਵੀ ਜਾ ਯਾਰ ਚਲੋ ਚਲੋ ਇਹ ਗੱਲ ਲੱਗ ਗਿਆ ਘੱਟ ਹੋਰ ਤੂੰ ਮਿਹਰਬਾਨੀ ਸਾਨੂੰ ਬਿਸਤ ਕਰਾਣਾ ਪਿਆ ਥਾਂ ਆ ਅਗਾ ਟਰ ਤੂੰ ਚੱਲ ਚੱਲ ਕੱਢ ਬਾਹਰ ਚਲੋ ਉਹ ਚਲਾ ਗਾਓ ਚਲ ਮੈਂ- ਮਿਹਰਬਾਨੀ ਕਰੋ ਉਹ ਮਿਹਰਬਾਨੀ ਮੈਂ ਕਰ ਬੈਠਾ ਤੈਨੂੰ ਮਕਾਨ ਤੋਂ ਆ ਕੇ ਸਾਡੀ ਨੀਂਦਰ ਹੀ ਨਹੀਂ ਪੂਰੀ ਹੋਈ ਹੋਰ ਚੱਲ 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 ਬੜਾ ਲਿਹਾਜ਼ ਕੀਤਾ ਤੁਹਾਡਾ ਵੱਧ ਗੱਲ ਚਲੋ 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 ਬਾਹਰ ਉਹ ਗੱਲ ਕਰਨ ਵਾਲੀ ਆ ਹੋ ਗਿਆ ਸਕੂਨ ਹੀ ਕੋਣੀ ਇੱਥੇ ਤੁਹਾਨੂੰ ਅਸੀਂ ਯਾਰ ਅੱਧੀ ਰਾਤ ਕਿੱਥੇ ਜਾਵਾਂਗਾ ਉਹ ਜਾ ਕੰਮ ਕਰ ਜਾ ਹਾਂ ਲੋਈ ਜੋ ਇਸ ਮਕਾਨ ਤੁਹਾਡਾ ਵਿਹਲਾ ਹੋ ਗਿਆ ਠੀਕ ਹੈ ਆ ਚਲੋ ਨਿਕਲੋ ਨਿਕਲਨੇ ਮੈਂ ਭਾਈ ਸਾਡੇ ਕੋਲ ਲੱਗੋ ਹੀ ਚਲੋ ਵੀ ਅੱਲਾ ਦੀ ਮਿਹਰਬਾਨੀ ਹੈ ਵੀ ਮਕਾਨ ਤੁਹਾਨੂੰ ਵੇਲਾ ਤੇਰੇ ਵਰਗਾ ਮੈਂ ਬੜਾ ਸ਼ਰੀਫ ਬੰਦਾ ਸਮਝ ਕੇ ਮਕਾਨ ਲੈ ਕੇ ਦਿੱਤਾ ਸੀ ਜੇ ਯਕੀਨ ਕਰ ਲਓ ਮੈਨੂੰ ਕੀ ਪਤਾ ਸੀ ਸਾਨੂੰ ਲੱਖਾਂ ਰੁਪਏ ਪਾਉਣੇ ਨੇ ਚੱਲ ਚੱਲ ਨਿਕਲ ਆਪਾ ਕਿਤਲ ਅੱਲਾ ਦਾ ਨਾਜ ਹੈ ਯਾਰ ਕਿਤਲ ਚਾਬੀ ਦੇ ਦਿਓ ਭਾਈ ਤੁਹਾਡੀ ਮਿਹਰਬਾਨੀ ਚਾਬੀ ਦੇ ਦਿਓ ਉਹ ਗੱਲ ਹੈ ਕਰਨ ਵਾਲੀ ਭਾਈ ਤੁਸੀਂ ਮਿਹਰਬਾਨੀ ਕਰੋ ਯਾਰ ਮਕਾਨ ਤੋਂ ਵੀ ਕੱਢ ਦਿੱਤਾ ਵੇ ਯਾਰ ਭਾਈ ਮਿਹਰਬਾਨੀ ਕਰੋ ਯਾਰ ਮਕਾਨ ਵੀ ਵਿਹਲਾ ਕਰਾ ਲਿਆ ਤੁਸੀਂ ਯਾਰ ਹੁਣ ਚਾਬੀ ਤੇ ਦੇ ਦਿਓ ਚੌਰੀ ਸਾਹਿਬ ਮਿਹਰਬਾਨੀ ਕਰੋ ਤੁਹਾਡੀ ਮਿਹਰਬਾਨੀ ਹੈ ਚੌਰੀ ਸਾਹਿਬ ਕੀ ਹੋਇਆ ਹੁਣ ਯਾਰ, ਮਕਾਨ ਚੋਂ ਵੀ ਕੱਢ ਦਿੱਤਾ ਤੇ ਉਹ ਚਾਬੀ ਮੋਟਰਸਾਈਕਲ ਦੀ ਨਹੀਂ ਦੇਣ ਦੇ ਭਾਈ ਗੱਲ ਕੋ ਖਰਚਾ ਖੁਰਚਾ ਹੈ ਕੋਲ ਖਰਚਾ ਮੇਰੇ ਕੋਲ ਥੋੜਾ ਬਹੁਤਾ ਲਾ ਦੇ ਤੇਰੀ ਜਾਨ ਛਡਾ ਦੇਣਾ ਮੈਂ ਪੱਕੀ ਗੱਲ ਹੈ ਉਹ ਯਾਰ ਇੱਕ ਮਿੰਟ ਮਿਹਰਬਾਨੀ ਜੋ ਹੈ ਯਾਰ ਤੇਰੀ ਫਿਰ ਐ ਹੀ ਆ ਕੋ ਥੋੜੇ ਜੇ ਬਸ ਠੀਕ ਹੈ ਛੱਡ ਦੇ ਫਿਰ ਜਾਨ ਛਡਾ ਦੇਣਾ ਕੋਈ ਗੱਲ ਨਹੀਂ ਚਾਬੀ ਲੈ ਦੇ ਨਾ ਕੋਈ ਯਾਰ ਮਿਹਰਬਾਨੀ ਅੱਛਾ ਲੇਕਿਨ ਤੂੰ ਪੈਸੇ ਨਾ ਦਿੱਤੇ ਤੇ ਫਿਰ ਕੰਮ ਖਰਾਬ ਹੋਣਾ ਹੀ ਮੈਂ ਤੈਨੂੰ ਦੱਸ ਦਿਆਂ ਭਾਈ ਜਾਨ ਠੀਕ ਹੈ ਨਾ ਕਿਉਂ ਨਹੀਂ ਦੇਣਾ ਦਿਓ ਚੋਈ ਸਾਹਿਬ ਚਾਬੀ ਦਿਓ ਦੇ ਦਿਓ ਚਾਬੀ ਇਹਨਾਂ ਨੂੰ ਮੈਂ ਤੁਹਾਨੂੰ ਕਿਹਾ ਨਾ ਪੈਸੇ ਲੈ ਲਾਂਗੇ ਇਹਨਾਂ ਕੋਲ ਮਿਹਰਬਾਨੀ ਪੈਸੇ ਪਹੁੰਚਾਣੇ ਨਹੀਂ ਜਲਦੀ ਆ ਭਾਈ ਚੱਲ ਨਿਕਲ ਜਾ ਇੱਥੋਂ ਚੱਲ 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 ਚਲਾ ਸ਼ਾਬਾਸ਼ ਵੇਖੀ ਹੁਣ ਚੱਲ ਚੱਲ ਗੱਲਾਂ ਨਾ ਕਰ ਬੋਦੀਆਂ ਬੈ ਯਾਰ ਇਹਨਾਂ ਕਿਨੇ ਕ ਦਹਾ ਉਧਰ
ਦੇਗਾ ਦੇਗਾ ਹਾਂ। ਜਾਓ ਯਾਰ ਤੁਸੀਂ ਵੀ ਆਪਣਾ ਆਪਣਾ ਕੰਮ ਵੇਚੋ ਫੌਜੀ ਸਾਹਿਬ ਅੱਲਾਹ ਦੇ ਵਾਲੇ ਅਸਲਾਮ ਅਲੈਕਮ। ਹਾਂ ਪੈਸੇ ਦੇ ਦੇਗਾ ਠੀਕ ਹੈ ਨਾ ਪੈਸੇ ਦੇ ਦੇਗਾ ਤੁਸੀਂ ਘਬਰਾਣਾ ਨਹੀਂ ਭਾਜੀ ਹਾਂਜੀ ਕਿਰਾਇਆ ਵੀ ਮੇਰਾ 15,000 ਉਹ ਜਾਂਦਾ ਯਾਰ ਰਿਹਾ ਉਹ ਜਨਾਜ਼ਾ ਤੇ ਮੈਂ ਗੱਲ ਇੱਕ ਮਿੰਟ ਗੱਲ ਤੇ ਸੁਣ ਲਾ ਨਾ